ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਆਰਸੀਐਨ ਨੈਟਵਰਕਸ ਤੇ ਕੈਨੇਡਾ ਦੇ ਵਿੱਚ ਬੈਲ 5 ਕੇਬਲ ਨੈਟਵਰਕ ਰਾਹੀਂ ਵਰਲਡ ਵਾਈਡ ਗਲੋਬਲ ਸੀਪੀਐਨ, roku, ਜਾਦੂ ਟੀਵੀ, ਟੀਵੀ 84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਕਰਦਾ। ਵਿਊਅਰਸ, ਹਾਲ ਹੀ ਵਿੱਚ ਹੋ ਰਹੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਦੁਨੀਆ ਭਰ ਵਿੱਚ ਬੈਠੀ ਸਿੱਖ ਸੰਗਤ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਹਨ। ਇਸੇ ਦੇ ਨਾਲ ਅਸੀਂ ਪਿਛਲੇ ਦਿਨੀ 1986 ਵਿੱਚ ਵਾਪਰੇ ਸਾਕਾ ਨਕੋਦਰ ਦੀ ਗੱਲ ਵੀ ਇਸ ਸ਼ੋਅ ਰਾਹੀਂ ਕੀਤੀ ਹੈ, ਜਿੱਥੇ ਗੁਰੂ ਸਾਹਿਬ ਦੇ ਸਰੂਪ ਅਗਨ ਭੇਟ ਕੀਤੇ ਗਏ ਸਨ ਅਤੇ ਇਨਸਾਫ ਦੇਣ ਦੀ ਥਾਂ ਤੇ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਸੀ। ਜਦੋਂ ਅਸੀਂ ਸਿੱਖ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸਿੱਖੀ ਦੇ ਜਨਮ ਤੋਂ ਹੀ ਸਿੱਖ ਸਿਧਾਂਤਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਸਾਡੇ ਇਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਧੇ ਅਸਿੱਧੇ ਤਰੀਕੇ ਨਾਲ ਹਮਲੇ ਕੀਤੇ ਜਾਂਦੇ ਰਹੇ ਹਨ ਤਾਂ ਜੋ ਸਿੱਖੀ ਦੀਆਂ ਜੜ੍ਹਾਂ ਨੂੰ ਖੋਖਲਾ ਕੀਤਾ ਜਾ ਸਕੇ ਅਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਦੀ ਵਿਚਾਰਧਾਰਾ ਨਾਲੋਂ ਤੋੜਿਆ ਜਾ ਸਕੇ। ਅੱਜ ਦੇ ਸ਼ੋਅ ਵਿੱਚ ਅਸੀਂ ਇਸ ਸਾਰੇ ਸੰਦਰਭ ਵਿੱਚ ਵਿਚਾਰ ਚਰਚਾ ਕਰਾਂਗੇ। ਅੱਜ ਜਿਹੜੀ ਸ਼ਖਸੀਅਤ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਉਹ ਪਿਛਲੇ ਕਈ ਦਹਾਕਿਆਂ ਤੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰ ਰਹੇ ਹਨ। ਪਹਿਲਾਂ ਵਕਾਲਤ ਦੀ ਪੜ੍ਹਾਈ ਕਰਨ ਤੋਂ ਬਾਅਦ ਹੈਦਰਾਬਾਦ ਵਿੱਚੋਂ ਸਾਊਥ ਇੰਡੀਆ ਵਿੱਚ ਸਿੱਖੀ ਦਾ ਪ੍ਰਚਾਰ ਲਈ ਕੰਮ ਕੀਤਾ ਅਤੇ ਹੁਣ ਤਲਵੰਡੀ ਸਾਬੋ ਵਿਖੇ ਬੁੰਗਾ ਮਸਤਵਾਣਾ ਸਾਹਿਬ ਵਿਖੇ ਸੇਵਾ ਨਿਭਾ ਰਹੇ ਨੇ। ਮੇਰੀ ਮੁਰਾਦ ਹੈ ਭਾਈ ਈਸ਼ਰ ਸਿੰਘ ਜੀ ਤੋਂ, ਜਿਨ੍ਹਾਂ ਨੂੰ ਭਾਈ ਈਸ਼ਰ ਸਿੰਘ ਹੈਦਰਾਬਾਦ ਵਾਲੇ ਵੀ ਕਿਹਾ ਜਾਂਦਾ ਹੈ। ਆਓ ਭਾਈ ਸਾਹਿਬ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਵਾਗਤ ਹੈ ਭਾਈ ਸਾਹਿਬ ਅੱਜ ਦੇ ਸ਼ੋਅ ਦੇ ਵਿੱਚ। ਤੁਸੀਂ ਆਪਣਾ ਸਮਾਂ ਕੱਢਿਆ ਤੇ ਇੱਥੇ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋ ਉਚੇਚੇ ਤੌਰ ਤੇ ਬਹੁਤ ਬਹੁਤ ਧੰਨਵਾਦ ਇਸ ਲਈ ਤੁਹਾਡਾ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਸਾਨੂੰ ਵੀ ਬੜੀ ਖੁਸ਼ੀ ਹੈ ਜੀ। ਭਾਈ ਸਾਹਿਬ, ਜਿਵੇਂ ਗੱਲ ਕੀਤੀ ਸੀ, ਸੋ ਅੱਜ ਦੀ ਜਿਹੜੀ ਵਿਚਾਰ ਚਰਚਾ ਦਾ ਮੁੱਖ ਇਸ਼ੂ ਹੈਗਾ ਜਾਂ ਜਿਸ ਬਾਰੇ ਅਸੀਂ ਕਰਨੀ ਹੈ ਉਹ ਗੁਰੂ ਗ੍ਰੰਥ ਸਾਹਿਬ ਸਾਡੇ ਇਸ਼ਟ ਦੇ ਆਲੇ ਦੁਆਲੇ ਹੀ ਕੇਂਦਰਿਤ ਹੋਵੇਗੀ ਕਿ ਕਿਸ ਹਿਸਾਬ ਨਾਲ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅੱਜ ਜ਼ਿਕਰ ਕਰਦੇ ਹਾਂ, ਪਿਛਲੇ ਕਾਫੀ ਲੰਬੇ ਸਮੇਂ ਤੋਂ ਹੋ ਰਹੀਆਂ ਨੇ ਤੇ ਜੇ ਅਜੋਕੇ ਇਤਿਹਾਸ ਵੱਲ ਦੇਖੀਏ ਤਾਂ ਸਾਕਾ ਨਕੋਦਰ ਦੀ ਜਿਵੇਂ ਗੱਲ ਹੋਈ ਹੈ 1986 ਦੇ ਵਿੱਚ ਜਾਂ 1947 ਤੋਂ ਬਾਅਦ ਦੀਆਂ ਘਟਨਾਵਾਂ ਵੀ ਕਈ ਸਾਹਮਣੇ ਆਉਂਦੀਆਂ ਨੇ, ਪਰ ਜਿਹੜਾ ਇਹਦਾ ਇਤਿਹਾਸ ਹੈਗਾ ਮੈਂ ਉਹਦੇ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਸਿੱਖੀ ਦੇ ਜਨਮ ਤੋਂ ਜਦੋਂ ਅਸੀਂ ਗੱਲ ਕਰਦੇ ਹਾਂ, 10ਵੇਂ ਪਾਤਸ਼ਾਹ ਦੇ ਵੇਲੇ ਤੋਂ ਜਦੋਂ ਖਾਲਸੇ ਦੀ ਸਿਰਜਣਾ ਹੁੰਦੀ ਹੈ ਉਦੋਂ ਤੋਂ ਲੈ ਕੇ ਸਿੱਖੀ ਸਿਧਾਂਤਾਂ ਤੇ ਜਿਹੜੇ ਹਮਲੇ ਹੋ ਰਹੇ ਨੇ ਮੁੱਖ ਤੌਰ ਦੇ ਉੱਪਰ ਜਾਂ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜਿਹੜੇ ਸਿੱਧੇ ਤੌਰ ਤੇ ਹਮਲੇ ਹੋ ਰਹੇ ਨੇ, ਉਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਜੇ ਥੋੜਾ ਜਿਹਾ ਚਾਨਣਾ ਪਾ ਸਕੋ ਵਿਸਥਾਰ ਦੇ ਵਿੱਚ ਕਿ ਕੀ ਘਟਨਾਵਾਂ ਵਾਪਰੀਆਂ ਤੇ ਕਿਸ ਹਿਸਾਬ ਨਾਲ ਜਿਹੜੀ ਇਹ ਲੜੀ ਹੈ ਉਹ ਨਿਰੰਤਰ ਚੱਲੀ ਆ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਾਰੇ ਗੁਰਸਿੱਖਾਂ ਨੂੰ ਦਾਸ ਬਹੁਤ ਸ਼ਰਧਾ ਦੇ ਨਾਲ ਨਮਸਕਾਰ ਕਰਦਾ ਹੈ, ਪਿਆਰ ਨਾਲ ਸਭ ਦੇ ਚਰਨਾਂ ਦੀ ਧੂੜੀ ਮਾਰ ਲੋਚਦਾ ਹੈ। ਇਹ ਖਿਆਲ ਕਰੋ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਰਾਸਤਾ ਚਲਾਇਆ ਸੀ ਜੋ ਕਿ ਆਮ ਲੋਕਾਂ ਦੇ ਚੱਲ ਰਹੇ ਇਸ ਧਰਤੀ ਦੇ ਉੱਤੇ ਧਰਮ, ਉਹਨਾਂ ਤੋਂ ਇੱਕ ਵੱਖਰਾ ਤੇ ਸਾਰਿਆਂ ਨਾਲ ਮਿਲਵਰਤਨ ਨਾਲ ਰੱਖਣ ਵਾਲਾ, ਸਾਰਿਆਂ ਨੂੰ ਜਿਵੇਂ ਰੱਬ ਦੇਖਦਾ ਹੈ, ਰੱਬ ਵਰਗਾ ਜਿਵੇਂ ਸੂਰਜ ਸਭ ਨੂੰ ਰੋਸ਼ਨੀ ਦਿੰਦਾ ਹੈ, ਪਾਣੀ ਸਭ ਦੀ ਪਿਆਸ ਬੁਝਾਉਂਦਾ ਹੈ, ਹਵਾ ਸਭ ਨੂੰ ਸਵਾਸ ਦਿੰਦਾ ਹੈ, ਇਸ ਭਾਵ ਦੇ ਨਾਲ ਮਹਾਰਾਜ ਨੇ ਇੱਕ ਰਾਸਤਾ ਚਲਾਇਆ। ਉਹ ਰਾਸਤਾ ਇਹ ਸੀਗਾ ਕਿ ਜੀਵਨ ਦੇ ਵਿੱਚ ਸ਼ਬਦ ਗੁਰੂ ਨੂੰ ਮੰਨਣਾ। ਸ਼ਬਦ ਗੁਰੂ ਉਹ ਹੁੰਦਾ ਹੈ, ਹਰ ਬੰਦੇ ਦੇ ਵਿੱਚ ਰੱਬ ਵਸਦਾ ਹੈ, ਹਰ ਬੰਦੇ ਵਿੱਚ ਇੱਕ ਇਨਰ ਵੌਇਸ ਹੁੰਦੀ ਹੈ। ਭਾਸ਼ਾ ਚਾਹੇ ਕੋਈ ਵੀ ਬੋਲਦਾ ਹੋਵੇ, ਚਾਹੇ ਕਿਸੇ ਇਲਾਕੇ ਦਾ ਹੋਵੇ, ਚਾਹੇ ਕਿਸੇ ਦੇਸ਼ ਕਾਲ ਵਿੱਚ ਦੀ ਲੰਘਦਾ ਹੋਵੇ, ਚਾਹੇ ਕਿਸੇ ਜਾਤੀ ਦਾ ਹੋਵੇ, ਉਹ ਮੈਟਰ ਨਹੀਂ ਕਰਦਾ ਹੈਗਾ। ਇਹ ਯਾਦ ਰੱਖਣਾ ਕਿ ਹਰ ਬੰਦੇ ਵਿੱਚ ਰੱਬ ਵਸਦਾ ਹੈ, ਜੋ ਕਿ ਇੱਧਰਲੇ ਸੈਮੈਟਿਕ ਰਿਲੀਜਨਸ ਨੇ ਇਹ ਨਹੀਂ ਮੰਨਦੇ ਕਿ ਬੰਦੇ ਵਿੱਚ ਰੱਬ ਵਸਦਾ ਹੈ। ਇਹ ਸਮਝਦਾ ਕਿ ਰੱਬ ਕਿਤੋਂ ਉੱਤੋਂ ਬੋਲਦਾ ਹੈ ਤੇ ਬੰਦੇ ਨੂੰ ਰੱਬ ਨੇ ਜੇ ਰਾਸਤਾ ਪਾਉਣਾ ਹੋਗਾ ਤੇ ਕਿਸੇ ਨਾ ਕਿਸੇ ਯਾਨੀ ਫਰਿਸ਼ਤੇ ਰਾਹੀਂ ਬੁਲਾਉਂਦਾ ਹੈ ਜੀ। ਗੁਰਸਿੱਖੀ ਦੇ ਵਿੱਚ ਐਸਾ ਨਹੀਂ ਹੈ। ਗੁਰਸਿੱਖੀ ਦੇ ਵਿੱਚ ਇਹ ਹੈ ਕਿ ਹਰ ਬੰਦੇ ਵਿੱਚ ਰੱਬ ਵਸਦਾ। ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ। ਜੇ ਬੰਦੇ ਵਿੱਚ ਰੱਬ ਵਸਦਾ ਤੇ ਉਹ ਰੱਬ ਕਿਵੇਂ ਬੋਲਦਾ ਹੈ, ਉਹ ਰੱਬ ਬੰਦੇ ਵਿੱਚੋਂ ਕਿਵੇਂ ਕਰਦਾ ਹੈ, ਇਹਦਾ ਗਿਆਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਦੇਣ ਵਾਸਤੇ ਇੱਕ ਰਾਸਤਾ ਬਹੁਤ ਸਪੈਸੀਫਿਕ ਬਣਾਇਆ ਜੀ। ਉਹ ਰਾਸਤਾ ਇਹ ਸੀਗਾ ਕਿ ਜਦੋਂ ਰੱਬ ਅੰਦਰੋਂ ਬੋਲੇ ਉਹਨੂੰ ਸੁਣ ਸਕੇ ਬੰਦਾ,
ਜਦੋਂ ਰੱਬ ਅੰਦਰੋਂ ਕਰੇ ਤੇ ਉਹਦੇ ਕੀਤੇ ਨੂੰ ਉਹਦਾ ਕੀਤਾ ਕਹਿ ਸਕੇ। ਨਹੀਂ ਤਾਂ ਅਕਸਰ ਇਹ ਦੋਨੋਂ ਚੀਜ਼ਾਂ ਉੱਤੇ ਅਸੀਂ ਹਿਊਮੈਨਿਟੀ ਔਨ ਅਰਥ ਦੇ ਡਿਫਾਈ ਦਿਸ ਲਾਅ ਕਿ ਜਦੋਂ ਬੰਦੇ ਵਿੱਚੋਂ ਕੋਈ ਚੰਗੀ ਗੱਲ ਆਉਂਦੀ ਹੈ ਤੇ ਬੰਦਾ ਕਹਿੰਦਾ ਮੈਂ ਬੋਲਦਾ, ਚਾਹੇ ਕਿਸੇ ਜਾਤੀ ਦਾ ਹੋਵੇ, ਚਾਹੇ ਅੰਗਰੇਜ਼ ਹੋਣ, ਚਾਹੇ ਉਹ ਆਪਣੇ ਹਿੰਦੁਸਤਾਨ ਦੇ ਹੋਣ, ਚਾਹੇ ਉਹ ਪਾਕਿਸਤਾਨ ਦੇ ਹੋਣ, ਚਾਹੇ ਉਹ ਰਸ਼ੀਆ ਦੇ ਹੋਣ, ਚਾਹੇ ਜਾਪਾਨ ਦੇ ਹੋਣ, ਕਿਸੇ ਦੇਸ਼ ਦੇ ਹੋਣ, ਹਰ ਬੰਦਾ ਇਹ ਕਹੀ ਜਾਂਦਾ ਕਿ ਮੈਂ ਬੋਲਦਾ ਹੈ। ਇਹਦੇ ਨਾਲ ਬਹੁਤ ਬੜਾ ਨੁਕਸਾਨ ਹੁੰਦਾ ਹੈ ਜੀਵਨ ਵਿੱਚ। ਅੱਛੀ ਗੱਲ ਫਿਰ ਅੰਦਰੋਂ ਆਉਣੀ, ਅੰਦਰਲੀ ਡੈਪਥ ਦੀ ਜਿਹੜੀ ਵੌਇਸ ਹੁੰਦੀ ਹੈ ਉਹ ਆਉਣੋਂ ਬੰਦ ਹੋ ਜਾਂਦੀ ਹੈ ਜੀ। ਤੇ ਜਦੋਂ ਤੁਸੀਂ ਅੱਛਾ ਕੰਮ ਕਰਦੇ ਹੋ ਤੇ ਜਦੋਂ ਬੰਦਾ ਕਹਿੰਦਾ ਮੈਂ ਕਰਦਾ, ਮੇਰਾ ਕੀਤਾ ਹੋਇਆ ਹੈ, ਫਿਰ ਉਹਦਾ ਅਰਥ ਹੈ ਕਿ ਬੰਦਾ ਆਪਣੇ ਆਪ ਨੂੰ ਰੈਕਗਨਾਈਜ਼ ਕਰਨ ਦੇ ਖਿਆਲ ਦੇ ਵਿੱਚ ਆ ਰਿਹਾ ਹੈ। ਇਹਨੂੰ ਈਗੋ ਕਹਿੰਦੇ ਨੇ। ਬੰਦੇ ਨੂੰ ਆਪਣੇ ਆਪ ਨੂੰ ਨਹੀਂ ਰੈਕਗਨਾਈਜ਼ ਕਰਾਉਣਾ ਚਾਹੀਦਾ, ਬੰਦੇ ਨੂੰ ਰੱਬ ਨੂੰ ਰੈਕਗਨਾਈਜ਼ ਕਰਾਉਣਾ ਚਾਹੀਦਾ ਕਿ ਮੇਰੇ ਤਾਂ ਰੱਬ ਵਾਸਤੇ ਹੈ, ਇਹ ਮੇਰੇ ਰਾਹੀਂ ਉਹ ਕਰਦਾ। ਜਦੋਂ ਆਪਾਂ ਕਰਦੇ ਹੋਈਏ ਤੇ ਕਹੇ ਬੰਦਾ ਮਾਰਕ ਤੂੰ ਕਰਾਉਣਾ, ਤੇ ਜਦੋਂ ਹੋ ਜੇ ਤੇ ਬੰਦੇ ਨੇ ਕਹਿਣਾ ਹੈ ਕਿ ਮਾਰਕ ਤੇਰਾ ਕੀਤਾ ਹੋਇਆ। ਇਹ ਫਲਸਫਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੰਸਾਰ 'ਚ ਵਰਤਾਇਆ। ਇਹਦੇ ਨਾਲ ਦੂਸਰੇ ਲੋਕਾਂ ਦੇ ਜਿਹੜੇ ਧਰਮਾਂ ਦੇ ਇਸਟੈਬਲਿਸ਼ਮੈਂਟ ਸੀਗੀ ਉਹਨਾਂ ਨੂੰ ਧੱਕਾ ਪਹੁੰਚ ਰਿਹਾ ਸੀ। ਉਹਨਾਂ ਦੇ ਮਨਾਂ ਵਿੱਚ ਇਹ ਸੀ ਕਿ ਸਾਡੀ ਗਿਣਤੀ ਘਟ ਜਾਏ। ਇੱਥੇ ਸਿੱਖਾਂ ਦੇ ਵਿੱਚ ਗਿਣਤੀ ਵਧਾਉਣ ਦਾ ਕੋਈ ਚੱਕਰ ਨਹੀਂ ਸੀ ਜੀ। ਇੱਥੇ ਗਿਆਨ ਦੇਣ ਦਾ ਚੱਕਰ ਸੀ। ਜਿਹੜਾ ਇਸ ਗਿਆਨ ਨੂੰ ਲੈਂਦਾ ਸੀਗਾ ਉਹ ਸੁਖੀ ਰਹਿੰਦਾ ਸੀਗਾ, ਉਹ ਸਿੱਖ ਬਣਦਾ ਸੀਗਾ ਜੀ। ਜਿੱਥੇ ਉਹ ਕਹਿ ਸਕਦਾ ਹੋਵੇ ਅਖੀਰ ਵਿੱਚ ਕਿ ਸਭ ਕੁਝ ਕੀਤਾ ਤੇਰਾ ਹੋਵੇ, ਨਾ ਹੀ ਕਿਛ ਅਸਾੜਾ ਜੀਓ। ਜਿੱਥੇ ਉਹ ਕਹਿ ਸਕਦਾ ਹੋਵੇ ਕਿ ਜੋ ਕੁਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ, ਹਰ ਆਪੇ ਹੀ ਮਤ ਦੇਵੇ ਸੁਆਮੀ, ਹਰ ਆਪੇ ਬੋਲ ਬੁਲਾਵੇ। ਉਹ ਜਿਹੜਾ ਗਿਆਨ ਦਾ ਫਲਸਫਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਿਹਾ ਕਿ ਹਰ ਬੰਦੇ ਵਿੱਚੋਂ ਰੱਬ ਬੋਲਦਾ ਹੈ। ਉਹ ਬੋਲੇ ਹੋਏ ਜੋ ਗਾਈਡ ਕਰਦਾ ਹੈ ਰੱਬ ਦਾ ਸ਼ਬਦ ਬੰਦੇ ਨੂੰ, ਉਸ ਸ਼ਬਦ ਨੂੰ ਗੁਰੂ ਮਨਾਏ ਜੀ। ਤੇ ਜਦੋਂ ਨਾਨਕ ਪਾਤਸ਼ਾਹ ਜਿੱਥੇ ਵੀ ਜਾਂਦੇ ਤੇ ਇਸ ਸ਼ਬਦ ਨੂੰ ਪ੍ਰਗਟ ਕਰਨ ਵਾਸਤੇ, ਲੋਕਾਂ ਦੇ ਵਿੱਚ ਪ੍ਰਕਾਸ਼ ਦੇਣ ਵਾਸਤੇ, ਲੋਕਾਂ ਨੂੰ ਇਨਰ ਵੌਇਸ ਦੇ ਨਾਲ ਜਾਣੂ ਕਰਾਉਣ ਵਾਸਤੇ ਮਹਾਰਾਜ ਉਸ ਸ਼ਬਦ ਨੂੰ ਗਾਉਂਦੇ। ਉਹ ਸ਼ਬਦਾਂ ਨੂੰ ਇਕੱਠੇ ਕਰ ਕਰਕੇ ਸੱਚੇ ਪਾਤਸ਼ਾਹ ਜੀ ਨੇ ਇੱਕ ਪੋਥੀ ਤਿਆਰ ਕੀਤੀ। ਐਸੇ ਜਿਨ੍ਹਾਂ ਵਿੱਚੋਂ ਵੀ ਐਸੀ ਅੰਦਰਲੀ ਇਨਰ ਵੌਇਸ ਦੇ ਉੱਤੇ ਜਿਨ੍ਹਾਂ ਦੀ ਫੇਥ ਸੀ, ਟਰਸਟ ਸੀ, ਜਿਹੜੇ ਉਸ ਅੰਦਰਲੀ ਆਵਾਜ਼ ਨੂੰ ਪਹਿਚਾਨਦੇ ਸੀ ਜੀ ਤੇ ਅੰਦਰਲੀ ਆਵਾਜ਼ ਨੂੰ ਸੁਣ ਕੇ ਬੋਲਦੇ ਸੀ ਲੋਕਾਂ ਨਾਲ ਤੇ ਆਪਣੇ ਆਪ ਨੂੰ ਨਹੀਂ ਜਨਾਉਂਦੇ ਸੀ, ਉਹਨਾਂ ਦੀ ਸ਼ਬਦਾਂ ਦੀ ਯਾਨੀ ਸ਼੍ਰੰਖਲਾ ਮਹਾਰਾਜ ਨੇ ਇਕੱਠੀ ਕੀਤੀ। ਇਹ ਉਸ ਵੇਲੇ ਜਿਹੜੇ ਬ੍ਰਾਹਮਣਵਾਦ ਸੀ ਜਾਂ ਹੋਰ ਦੂਸਰੇ ਕਿਸਮ ਦੇ ਜਿਵੇਂ ਉਸ ਵੇਲੇ ਮੁਸਲਮਾਨ ਸਨ, ਮੌਲੇ ਸਨ, ਉਹਨਾਂ ਦੇ ਮਨਾਂ ਵਿੱਚ ਇਹ ਖਿਆਲ ਸੀ ਕਿ ਇਹ ਰਸਤਾ ਵੱਖਰਾ ਬਣ ਰਿਹਾ ਹੈ ਤੇ ਇਹਦੇ ਨਾਲ ਸਾਡੇ ਉਸ ਤੇ ਬਿਲਕੁਲ ਠੇਸ ਪਹੁੰਚ ਸਕਦੀ ਹੈ। ਸਾਨੂੰ ਖਤਰਾ ਇਹਦੇ ਤੋਂ, ਖਤਰਾ ਹੈ ਸਾਨੂੰ ਜੀ। ਪਰ ਇਹ ਮਹਾਰਾਜ ਖਤਰਾ ਕਿਸੇ ਵਾਸਤੇ ਨਹੀਂ ਸਨ, ਸਭ ਨਾਲ ਪਿਆਰ ਕਰਦੇ ਸੀ। ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਿਆ। ਐਸੀ ਅਵਸਥਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸੀ। ਜਿਹੜੇ ਨਾਨਕ ਸੱਚੇ ਪਾਤਸ਼ਾਹ ਦੇ ਨਾਲ ਹਿੰਦੂਆਂ ਦੇ ਵਿੱਚੋਂ ਬੰਦੇ ਸਨ ਜਾਂ ਮੁਸਲਮਾਨ ਭਾਈਆਂ ਵਿੱਚੋਂ ਜਿਹੜੇ ਬੰਦੇ ਸਨ, ਉਹ ਬੜੇ ਪਿਆਰ ਨਾਲ ਉਹਨਾਂ ਨੂੰ ਪੀਰ ਵੀ ਕਹਿੰਦੇ ਸੀ, ਔਲੀਆ ਵੀ ਕਹਿੰਦੇ ਸਨ, ਉਹਨਾਂ ਨੂੰ ਆਪਣਾ ਉਹ ਮੁਖੀਆ ਵੀ ਮੰਨਦੇ ਸਨ। ਐਸੀ ਵੀ ਬਹੁਤ ਸਾਰੀ ਗਿਣਤੀ ਸੀ। ਤੇ ਉਸ ਵੇਲੇ ਤੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਗੁਰੂ ਦੇ ਉੱਤੇ ਆਪੋਜੀਸ਼ਨ ਖੜਾ ਹੋਇਆ। ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿੱਥੇ ਜਿੱਥੇ ਜਾਂਦੇ ਇਹਨਾਂ ਸ਼ਬਦਾਂ ਦੀ ਇਕੱਤਰਤਾ ਕਰਦੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਉਸ ਦੇ ਸ਼ਬਦ ਇਨਰ ਵੌਇਸ ਨਾਲ ਜੋੜਿਆ, ਉਸ ਸ਼ਬਦ ਨਾਲ ਜੋੜਿਆ ਤੇ ਸ਼ਬਦ ਨੂੰ ਮਹਾਰਾਜ ਨੇ ਫਿਰ ਪ੍ਰਕਾਸ਼ ਕੀਤਾ, ਗੁਰਤਾ ਗੱਦੀ ਦਿੱਤੀ ਉਹਨਾਂ ਨੂੰ ਜੀ। ਇਸ ਤਰ੍ਹਾਂ ਹੀ ਸਿਲਸਿਲਾ ਪੰਚਮ ਪਾਤਸ਼ਾਹ ਤੱਕ ਚੱਲਿਆ। ਪੰਚਮ ਪਾਤਸ਼ਾਹ ਨੇ ਫਿਰ ਸਾਰੀ ਬਾਣੀ ਨੂੰ ਇਕੱਤਰਿਤ ਕਰਕੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਯਾਨੀ ਗ੍ਰੰਥ ਸਾਹਿਬ ਜੀ ਦਾ ਜੋ ਆਦਿ ਬੀੜ ਜਿਹਨੂੰ ਆਪਾਂ ਕਹਿੰਦੇ ਹਾਂ ਜੀ, ਉਹ 1601 ਤੋਂ ਲੈ ਕੇ 1604 ਤੱਕ ਮਹਾਰਾਜ ਨੇ ਲਿਖਵਾਉਣੀ ਕੀਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਜੀ। ਬਾਬਾ ਬੁੱਢਾ ਜੀ ਨੂੰ ਪਹਿਲਾਂ ਹੈਡ ਗ੍ਰੰਥੀ ਸਾਹਿਬ ਬਣਾਇਆ ਪੰਚਮ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ। ਤੇ ਉਸ ਵੇਲੇ ਜਹਾਂਗੀਰ ਕਰਨੀ ਬੜੀਆਂ ਰਿਪੋਰਟਾਂ ਗਈਆਂ, ਜਿਨ੍ਹਾਂ ਵਿੱਚੋਂ ਰਿਪੋਰਟ ਕਰਨ ਵਾਲੇ ਪ੍ਰਿਥੀ ਚੰਦ ਹੀ ਸੀ, ਉਹਨਾਂ ਦਾ ਬੇਟਾ ਮਿਹਰਬਾਨ ਸੀ ਜੀ। ਇਹਨਾਂ ਨੇ ਆਪਣੇ ਨਾਮ ਦੇ ਯਾਨੀ ਆਪਣੇ ਮਰਜ਼ੀ ਦੇ ਸ਼ਬਦ ਇਕੱਠੇ ਕਰ ਲਿਖਣੇ ਸ਼ੁਰੂ ਕੀਤੇ, ਵਿੱਚ ਨਾਨਕ ਪਾਤਸ਼ਾਹ ਦਾ ਨਾਮ ਪਾ ਕੇ ਲੋਕਾਂ ਵਿੱਚ ਵਰਤਾਉਣ ਲੱਗੇ ਜੀ। ਤੇ ਮਹਾਰਾਜ ਨੇ ਕਿਹਾ ਭਾਈ ਆਪਾਂ ਇੱਕ ਐਸਾ ਸਰੂਪ ਤਿਆਰ ਕਰੀਏ ਜਿਹਦੇ ਨਾਲ ਲੋਕਾਂ ਦੇ ਵਿੱਚੋਂ ਇਹ ਦੁਬਿਧਾ ਦੂਰ ਖਤਮ ਹੋਵੇ ਤੇ ਇੱਕ ਸਟੈਂਡਰਡ ਸਰੂਪ ਜਿਹੜਾ ਇਨਰ ਵੌਇਸ ਦਾ ਹੈਗਾ ਉਹਨੂੰ ਮੂਹਰੇ ਰੱਖੀਏ ਜੀ। ਇਹ ਜਿਹੜੀ ਬਾਣੀ ਲਿਖੀ ਗਈ ਸੀ ਸਾਰੇ ਕਿਸਮ ਦੇ, ਸਾਰੇ ਭਾਸ਼ਾ ਦੇ, ਸਾਰੇ ਲੋਕਾਂ ਦੇ ਖਿਆਲਾਂ ਨੂੰ ਇੱਕ ਲੈਂਗੁਏਜ ਵਿੱਚ ਲਿਖਣਾ ਸੀ, ਸਕ੍ਰਿਪਟ ਵਿੱਚ ਲਿਖਣਾ ਸੀ। ਉਹ ਜਿਹੜੀ ਸਕ੍ਰਿਪਟ ਸੀ ਨਾ ਜੀ, ਗੁਰਮੁਖੀ ਸਕ੍ਰਿਪਟ ਸੀ ਜੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਬਣਾਈ ਸੀ, ਸਪੈਸ਼ਲ ਤਿਆਰ ਕੀਤੀ। ਉਹ ਤਿਆਰ ਕਰਕੇ ਮਹਾਰਾਜ ਨੇ ਉਸ ਦੇ ਵਿੱਚ ਸਾਰੇ ਭਾਸ਼ਾ ਦੇ ਸ਼ਬਦ ਉਵੇਂ ਜ਼ਿਕਰ, ਭਾਸ਼ਾ ਨਹੀਂ ਚੇਂਜ ਕੀਤੀ ਉਹਨਾਂ ਨੂੰ ਗੁਰਮੁਖੀ ਲਿਪੀ ਦੇ ਵਿੱਚ ਫਾਰਸੀ ਸੀ, ਸੰਸਕ੍ਰਿਤ ਦੇ ਸ਼ਬਦ ਸੀ, ਹੋਰ ਪਸ਼ਤੋ ਦੀ ਬੋਲੀ ਸੀ, ਮੁਲਤਾਨੀ ਦੇ ਸ਼ਬਦ ਸਨ ਜੀ, ਹੋਰ ਮਰਾਠੀ ਦੇ ਸ਼ਬਦ ਸਨ।
ਇਸ ਤਰ੍ਹਾਂ 17 ਤੋਂ ਵੱਧ ਲੈਂਗੁਏਜਸ ਨੇ ਜਿਨ੍ਹਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨੇ। ਮਹਾਰਾਜ ਨੇ ਫਿਰ ਉਹ ਗੁਰਮੁਖੀ ਲਿਪੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬਣਾਈ, ਗੁਰੂ ਅੰਗਦ ਪਾਤਸ਼ਾਹ ਨੇ ਨਹੀਂ ਬਣਾਈ। ਆਸਾ ਪੱਟੀ ਦੇ 432 ਅੰਗ ਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਪੱਟੀ ਲਿਖੀ ਸ਼ਬਦ ਹੈ ਪੂਰਾ, ਜਿਹਦੇ ਵਿੱਚ 35 ਅੱਖਰ ਨੇ ਜੀ। ਇਹਦੇ ਉੱਤੇ ਫਿਰ ਜਿਸ ਵੇਲੇ ਅੱਗੇ ਚੱਲਦਾ ਚੱਲਦਾ ਵਿਵਾਦ ਵੱਧਦਾ ਗਿਆ ਕਿ ਮਹਾਰਾਜ ਨੇ ਇੱਕ ਐਸਾ ਗ੍ਰੰਥ ਤਿਆਰ ਕੀਤਾ, ਉਹ ਤੁਝਕੇ ਜਹਾਂਗੀਰੀ ਵਿੱਚ ਵੀ ਉਹਨਾਂ ਨੇ ਲਿਖਿਆ ਕਿ ਇਹ ਝੂਠ ਦੀ ਦੁਕਾਨ ਚਲਾ ਰਹੇ ਨੇ, ਹੈ ਨਾ। ਤੇ ਐਸਾ ਉਹਨਾਂ ਨੂੰ ਫਿਰ ਸਭ ਤੋਂ ਪਹਿਲਾਂ ਸ਼ਹੀਦੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਉਸ ਵੇਲੇ ਹੋਈ ਜੀ। ਉਹਨਾਂ ਨੇ ਕਿਹਾ ਤੁਸੀਂ ਆਹ ਦੁਕਾਨ ਬੰਦ ਕਰ ਦਿਓ, ਉਹ ਦੁਕਾਨ ਹੀ ਕਹਿੰਦੇ ਸਨ ਇਸ ਨੂੰ। ਤੇ ਇਸ ਤਰ੍ਹਾਂ ਫਿਰ ਚੱਲਦੇ ਚੱਲਦੇ ਮਹਾਰਾਜ ਦੇ ਫਿਰ ਤੁਸੀਂ ਹਰ ਰਾਏ ਸਾਹਿਬ ਜੀ ਦੇ ਸਮੇਂ ਦੀ ਗੱਲ ਵਿਚਾਰਦੇ ਹੋ ਕਿ ਰਾਮ ਰਾਏ ਨੂੰ ਭੇਜਿਆ ਮਹਾਰਾਜ ਨੇ। ਉਸ ਵੇਲੇ ਰਾਮ ਰਾਏ ਪੰਕਤੀ ਮਿੱਟੀ ਮੁਸਲਮਾਨ ਕੀ ਮਿੱਟੀ ਬੇਈਮਾਨ ਕੀ ਆਸਾ ਦੀ ਵਾਰ ਦੀ ਜੋ ਆਸਾ ਕੀ ਵਾਰ ਜੋ ਆਪਾਂ ਪੜ੍ਹਦੇ ਹਾਂ ਜੀ, ਉਹਦੇ 6ਵੇਂ ਸ਼ਲੋਕ ਦੇ ਵਿੱਚ ਉਹਨੇ ਪੰਕਤੀ ਬਦਲਤੀ। ਮਹਾਰਾਜ ਨੇ ਕਿਹਾ ਭਾਈ ਜਿੱਧਰ ਤੇਰਾ ਮੂੰਹ ਤੋਂ ਉਧਰ ਚਲਾ ਗਿਆ, ਸਾਡੇ ਵੱਲ ਤੂੰ ਨਹੀਂ ਆਉਣਾ। ਉਹਦਾ ਅਰਥ ਹੈ ਕਿ ਬਾਣੀ ਦਾ ਇਤਨਾ ਸਤਿਕਾਰ ਸੀ ਕਿ ਆਪਣੇ ਬੱਚੇ ਨੂੰ ਵੀ ਸਵੀਕਾਰ ਨਹੀਂ ਕੀਤਾ ਮਹਾਰਾਜ ਨੇ, ਜਿਹੜਾ ਬਾਣੀ ਨੂੰ ਬਦਲੇ ਜੀ। ਕਿਉਂਕਿ ਜਿਹੜੀ ਇਨਰ ਵੌਇਸ ਹੈ ਉਹ ਬੜੀ ਪਹਿਚਾਨਣੀ ਬਹੁਤ ਸਟਲ ਚੀਜ਼ ਹੈ, ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਿਵੇਂ ਜੌਹਰੀ ਦੇ ਮੂਹਰੇ ਇੱਕ ਆਰਟੀਫੀਸ਼ੀਅਲ ਤੁਸੀਂ ਡਾਇਮੰਡ ਰੱਖਦੇ ਹੋ ਤੇ ਦੂਸਰਾ ਡਾਇਮੰਡ ਰੱਖ ਦੋ, ਪਛਾਣ ਲੈਂਦਾ, ਉਹਦੀ ਅੱਖ ਪਛਾਣਦੀ ਜੀ। ਤੇ ਸਾਡੇ ਵਰਗੇ ਦੇ ਮੂਹਰੇ ਉਹ ਇਹੋ ਜਿਹਾ ਨਹੀਂ ਹੀਰਾ ਪਤਾ ਰੱਖ ਦੇਗਾ, ਲੱਗਦਾ। ਨਹੀਂ ਪਛਾਣਿਆ, ਅਸੀਂ ਤਾਂ ਨਕਲੀ ਹੀਰਾ ਚੱਕਾਂਗੇ, ਬਹੁਤ ਵਧੀਆ ਚਮਕਦਾ ਹੈ। ਸੋ ਇਵੇਂ ਜ਼ਿਕਰ ਜਿਹੜਾ ਦੁਨੀਆ ਦੇ ਵਿੱਚ ਜਿਹੜੀ ਅੰਦਰਲੀ ਆਵਾਜ਼ ਹੈ, ਦੁਨਿਆਵੀ ਆਵਾਜ਼ ਹੈ, ਉਹਨੂੰ ਪਹਿਚਾਨਣਾ ਬਹੁਤ ਮੁਸ਼ਕਲ ਹੈ। ਉਹ ਜਦੋਂ ਤੇ ਤੁਸੀਂ ਬਾਹਰ ਲਗਾਤਾਰ ਸੁਣਦੇ ਨਹੀਂ ਨਾ ਹੋ, ਉਦੋਂ ਤੱਕ ਤੁਹਾਨੂੰ ਅੰਦਰਲੀ ਆਵਾਜ਼ ਦਾ ਨਹੀਂ ਸਮਝ ਆਉਂਦਾ, ਤੁਸੀਂ ਉਹਨੂੰ ਰੈਕਗਨਾਈਜ਼ ਨਹੀਂ ਕਰਦੇ। ਉਹਨੂੰ ਰੈਕਗਨਾਈਜੇਸ਼ਨ ਦੇਣ ਵਾਸਤੇ ਮਹਾਰਾਜ ਨੇ ਇਨਰ ਵੌਇਸ ਨੂੰ, ਜਿਹਨੂੰ ਮਹਾਰਾਜ ਕਹਿੰਦੇ ਸਭ ਹੈ ਘਟ ਰਾਮ ਬੋਲ ਹੈ, ਰਾਮਾ ਬੋਲ ਹੈ, ਰਾਮ ਬਿਨਾ ਕੋ ਬੋਲ ਹੈ ਰੇ, ਰੱਬ ਤੋਂ ਬਿਨਾ ਕੋਈ ਨਹੀਂ ਬੋਲਦਾ। ਜਿਨ੍ਹਾਂ ਵਿੱਚੋਂ ਬੋਲਿਆ ਉਹਨਾਂ ਦੀ ਬਾਣੀ ਨੂੰ ਮਹਾਰਾਜ ਨੇ ਧੁਰਕੀ ਬਾਣੀ ਕਿਹਾ। ਧੁਰਕੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਿਟਾਈ। ਚੌਥੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸੋ ਕਹਿਣ ਦਾ ਭਾਵ ਕਿ ਉਹ ਜਿਹੜਾ ਸ਼ਬਦ ਦਾ ਸਰੂਪ ਸੀ ਉਹਨੂੰ ਡਿਸਟੋਰਟ ਕਰਨ ਵਾਸਤੇ ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ। ਉਸ ਵੇਲੇ ਬੜੇ ਪ੍ਰਯਤਨ ਹੋਏ। ਮਿਹਰਬਾਨ ਨੇ ਗ੍ਰੰਥ ਦੂਸਰੇ ਵੀ ਲਿਖਣੇ ਸ਼ੁਰੂ ਕੀਤੇ, ਬਾਣੀ ਐਡ ਕਰਨੇ ਲੱਗ ਗਿਆ ਸੀ ਉਸ ਵੇਲੇ ਵੀ ਜੀ। ਫਿਰ ਮਹਾਰਾਜ ਨੇ ਆ ਜਿਹੜਾ ਸਰੂਪ ਬੰਨਿਆ, ਕੇਵਲ 9ਵੇਂ ਪਾਤਸ਼ਾਹ ਦੀ ਬਾਣੀ ਛੱਡ ਕੇ ਬਾਕੀ ਸਾਰੀ ਬਾਣੀ ਮਹਾਰਾਜ ਨੇ ਦਰਜ ਕਰਤੀ ਰਾਗਾਂ ਸਮੇਤ। ਉਹ ਫਿਰ ਜਿਹਦੇ ਵਿੱਚ 6ਵੇਂ ਪਾਤਸ਼ਾਹ ਦਾ ਜ਼ਿਕਰ ਕਰਦੇ ਨੇ ਕਿ ਧੁਨਾਂ ਉਹਨਾਂ ਨੇ ਐਡ ਕੀਤੀਆਂ। ਧੁਨਾਂ ਤਾਂ ਚਲੋ ਮਹਾਰਾਜ ਦੇ ਸਰੂਪ ਦੇ ਵਿੱਚ ਆਈਆਂ ਜੀ। ਪੰਚਮ ਪਾਤਸ਼ਾਹ ਵੇਲੇ ਤੋਂ ਹੀ ਮਹਾਰਾਜ ਨੇ ਦਰਜ ਕੀਤਾ ਹੋਇਆ ਸੀ, 6ਵੇਂ ਪਾਤਸ਼ਾਹ ਦਾ ਵੀ ਜ਼ਿਕਰ ਵਿੱਚ ਪਾਇਆ। ਤੇ ਇਸ ਤਰ੍ਹਾਂ 9ਵੇਂ ਪਾਤਸ਼ਾਹ ਦੀ ਬਾਣੀ ਫਿਰ 10ਮ ਪਾਤਸ਼ਾਹ ਨੇ ਖਾਲਸਾ ਪੰਥ ਸਾਜਨ ਤੋਂ ਬਾਅਦ ਦਮਦਮਾ ਸਾਹਿਬ ਗੁਰੂ ਕੀ ਕਾਂਚੀ ਸਾਹਿਬ ਦੀ ਤਲਵੰਡੀ, ਜਿਸ ਵੇਲੇ ਮਹਾਰਾਜ ਮੁਕਤਸਰ ਦਾ ਜੰਗ ਲੜ ਕੇ ਜਿਸ ਵੇਲੇ ਪਹੁੰਚੇ ਨੇ ਜੀ, ਭਾਈ ਡੱਲੇ ਦੇ ਉਸ ਜਗ੍ਹਾ ਤੇ, ਉੱਥੇ ਮਹਾਰਾਜ 9 ਮਹੀਨੇ 9 ਦਿਨ ਰਹੇ। ਉੱਥੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪਹਿਲਾਂ ਲਿਖਾਈ ਭਾਈ ਮਨੀ ਸਿੰਘ ਜੀ ਤੋਂ। ਉਹ ਜਿਹੜੀ ਬੀੜ ਲਿਖਾਈ ਸੀ ਉਹਦੇ 4 ਉਤਾਰੇ ਬਾਬਾ ਦੀਪ ਸੁਰਾ ਨੇ ਕੀਤੇ। ਤੇ ਉਹ ਜਿਹੜੀ ਬੀੜ ਫਿਰ ਉੱਥੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾਂਦੀ ਹੈ, ਮਹਾਰਾਜ ਲੈ ਕੇ ਜਾਂਦੇ ਨੇ ਜੀ। ਉੱਥੇ ਜਾ ਕੇ ਮਹਾਰਾਜ ਗੁਰਤਾ ਗੱਦੀ ਦਿੰਦੇ ਨੇ ਸੱਚਖੰਡ ਗਵਰਨ ਹੋਣ ਤੋਂ ਪਹਿਲਾਂ। ਗੁਰਪੁਰਬ ਦੂਜ ਵਾਲੇ ਦਿਨ ਮਹਾਰਾਜ ਉੱਥੇ ਜਿਸ ਵੇਲੇ ਗੁਰਤਾ ਗੱਦੀ ਦਿੰਦੇ ਨੇ 1708 ਵਿਖੇ, ਮਹਾਰਾਜ ਨੇ ਉੱਥੇ ਸਾਰੇ ਸੰਗਤ ਨੂੰ ਹੁਕਮ ਕੀਤਾ ਕਿ ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿ। ਹੁਣ ਇਹ ਸਰੂਪ ਦੇ ਗੱਦੀ ਦੇਣ ਦੇ ਬਾਅਦ ਮਹਾਰਾਜ ਸੱਚਖੰਡ ਪਿਆਨਾ ਕਰ ਗਏ, ਸੰਦੇਹੀ ਗਏ ਮਹਾਰਾਜ। ਉਸ ਉੱਥੋਂ ਫਿਰ ਉਹ ਜਿਹੜੀ ਬੀੜ ਸੀ ਉਹਦੇ ਉੱਤੇ ਵੀ ਲੋਕਾਂ ਨੇ ਨਿਗਾਹ ਰੱਖੀ ਜੀ। ਉਹ ਬੀੜ ਉੱਥੋਂ ਗਾਇਬ ਹੋ ਗਈ। ਹੁਣ ਬੀੜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਉਹ ਬੀੜ ਨਹੀਂ ਹੈ ਜੋ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਨੇ ਯਾਨੀ ਦਸਮ ਪਾਤਸ਼ਾਹ ਨੇ ਉੱਥੇ ਦਿੱਤੀ ਸੀ। ਉੱਥੇ ਇੱਕ ਬੀੜ ਹੈ ਇਸ ਵੇਲੇ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਉਸ ਵੇਲੇ ਦੀ ਹੈ, ਉਹ 1830 ਦੇ ਉੱਤੇ ਮੋਹਰ ਲੱਗੀ ਹੋਈ ਹੈ ਜੀ, 1830 ਸੰਮਤ ਬਿਕਰਮੀ ਦੀ। ਤੇ ਉਹ ਜਿਹੜੀ ਇਸ ਤਰ੍ਹਾਂ ਸਾਡੇ ਤੋਂ ਉੱਥੋਂ ਹਮਲੇ ਸ਼ੁਰੂ ਹੋਏ ਉਸ ਬੀੜ ਦੇ ਉੱਤੇ। ਪਿੱਛੇ ਉਹਨਾਂ ਨੇ ਬੀੜ ਉੱਥੋਂ ਚੁਕਾਈ ਕਿਵੇਂ, ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਲਿਖਦੇ ਨੇ ਆਪਣੇ ਮਹਾਨ ਕੋਸ਼ ਵਿੱਚ ਜੀ ਕਿ ਉਹਨਾਂ ਦੇ ਅਨੁਸਾਰ ਕਿ ਉਹ ਬੀੜ ਉੱਥੋਂ ਇੱਕ ਘੱਲੂਘਾਰ ਆ ਜਿੱਥੇ ਕੁੱਪਰ ਹੇੜੇ ਦਾ ਪੰਜਾਬ 'ਚ ਹੋਇਆ ਅਹਿਮਦ ਸ਼ਾਹ ਅਬਦਾਲੀ ਵੇਲੇ ਜੀ 1730 ਦੇ ਸਮੇਂ, ਉਸ ਵੇਲੇ ਉਹ ਬੀੜ ਉੱਥੋਂ ਗਾਇਬ ਹੋਈ। ਉਹ ਉਹਨਾਂ ਦਾ ਇਹ ਜ਼ਿਕਰ ਹੈ। ਫਿਰ ਇੱਕ ਹੋਰ ਵੀ ਇਸ ਤਰ੍ਹਾਂ ਕਈ ਜਗ੍ਹਾ ਰਸਤੇ 'ਚ ਲਿਖਦੇ ਨੇ ਕਿ ਹੋਰ ਕਿਸੇ ਦੇ ਕੋਲ ਉਹ ਬੀੜ ਪਈ ਹੈ ਇੱਥੇ ਪੰਜਾਬ ਦੇ ਵਿੱਚ, ਇਸ ਤਰ੍ਹਾਂ ਵੀ ਜ਼ਿਕਰ ਆਉਂਦਾ ਹੈ ਜੀ। ਕਈ ਐਸਾ ਜ਼ਿਕਰ ਆਉਂਦਾ ਹੈ ਕਿ ਉਹ ਬੀੜ ਜਿਸ ਵੇਲੇ ਅੰਗਰੇਜ਼ਾਂ ਨੇ ਦੇਖਿਆ ਕਿ ਮੈਕਾਲਫ ਵਰਗੇ ਟਰੰਪ ਵਰਗਿਆਂ ਨੂੰ ਜਿਸ ਵੇਲੇ ਉਹਨਾਂ ਨੇ ਸਿੱਖੀ ਨੂੰ ਕਿਵੇਂ ਖਤਮ ਕਰੀਏ ਕਰਕੇ ਉਹਨਾਂ ਦੀ ਰਿਸਰਚ ਕਰਵਾਈ ਇਹਨਾਂ ਨੇ ਪੂਰਾ
ਇਨ ਡੈਪਥ ਸਟੱਡੀ ਕੀਤੀ, ਕਿਤਾਬਾਂ ਲਿਖੀਆਂ ਸਿੱਖਾਂ ਦੇ ਵਿੱਚ ਇਨਫਲੂਐਂਸ ਪਾਉਣ ਦੇ, ਬਟ ਰਿਪੋਰਟ ਉਹਨਾਂ ਨੇ ਈਸਟ ਇੰਡੀਆ ਕੰਪਨੀ ਦੇ ਕਰਾਊਨ ਨੂੰ ਦੇ ਰਹੇ ਸੀ। ਤੇ ਉਹਨਾਂ ਨੇ ਜਿਹੜੇ ICS ਬਣ ਕੇ ਆਉਂਦੇ ਸੀ ਆਫਿਸਰਸ ਉਸ ਵੇਲੇ ਜੀ, ਉਹਨਾਂ ਨੇ ਬਹੁਤ ਸਾਰੀਆਂ ਬੀੜਾਂ ਉੱਥੋਂ ਚੱਕੀਆਂ, ਜਿਹੜੀਆਂ ਕਿ ਅੱਜ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚ ਯਾਨੀ ਕਰਾਊਨ ਲਾਇਬ੍ਰੇਰੀ ਦੇ ਵਿੱਚ ਉਹਨਾਂ ਦੀ ਸਪੈਸ਼ਲ ਇਹੋ ਜਿਹੀਆਂ ਬੀੜਾਂ ਕਿਤੇ ਕਿਤੇ ਰੱਖੀਆਂ ਨੇ, ਜਿਹਦਾ ਸਾਨੂੰ ਜ਼ਿਕਰ ਨਹੀਂ ਦੱਸ ਰਹੇ, ਸਾਨੂੰ ਉਹਦਾ ਜ਼ਿਕਰ ਦਾ ਪਤਾ ਨਹੀਂ ਹੈ। ਇਹ ਹੈਗੀਆਂ ਨੇ, ਹਾਂ ਹੈਗੀਆਂ ਨੇ ਬੀੜਾਂ। ਹੁਣ ਉਹ ਬੀੜਾਂ ਦੀ ਵੀ ਖੋਜ ਹੋਣੀ ਲੋਚਦੀ ਹੈ, ਉਹਦੀ ਵੀ ਮੰਗ ਹੈ। ਇਸ ਤਰ੍ਹਾਂ ਮਹਾਰਾਜਾ ਕਈ ਆਰਟੀਫੈਕਟਸ ਉੱਥੋਂ ਇਹ ਲੈ ਕੇ ਆਏ, ਅੰਗਰੇਜ਼ ਲੈ ਕੇ ਆਏ, ਬ੍ਰਿਟਿਸ਼ ਲੈ ਕੇ ਆਏ, ਜਿਸ ਵੇਲੇ ਇੱਥੇ ਰੂਲ ਕਰਦੇ ਰਹੇ। ਹਜ਼ੂਰ ਸਾਹਿਬ ਤੋਂ, ਹਜ਼ੂਰ ਸਾਹਿਬ ਤੋਂ, ਆਲ ਓਵਰ ਇੰਡੀਆ ਦੂਸਰੀ ਜਗ੍ਹਾ ਤੋਂ ਵੀ ਲੈ ਕੇ ਆਏ ਨੇ ਜੀ। तो इस तरह कई ऐसा भी इतिहास जिक्र सुनी सुनाई गल्लां पहुंचियां ने। एक जिक्र ऐसा भी आउंदा कि 1820 तो लैके 1825 तक सचखंड श्री हजूर साहब दे विच उदासियां दा कब्जा सी ते उत्थे उदासी ही रहिंदे सन। ते जिस वेले वो कब्जा फिर 25 ਸਿੰਘਾਂ ने लैण दी कोशिश कीती, खालसे पंथ ने लैण दी कोशिश कीती ते उस वेले वो भीड़ उत्थों लैके चले गए उदासी। इन्हां दा ऐसा भी जिक्र आउंदा है। ਹੁਣ ਇਹਦੇ ਉੱਤੇ ਖੋਜ ਦੀ ਬਹੁਤ ਜ਼ਿਆਦਾ ਗਹਿਰਾਈ ਦੀ ਲੋੜ ਹੈ, ਜਿਹੜਾ ਕਿ ਸਾਡੇ ਸਿੱਖ ਕੌਮ ਦੇ ਵਿੱਚ ਆਪਣੇ ਕੋਈ ਜਥੇਦਾਰ ਨਹੀਂ ਬੋਲ ਰਿਹਾ। ਲੋਕਾਂ ਤੱਕ ਇਹ ਸਾਡੀ ਜੋ ਅਸੀਂ ਇਨਫੋਰਮੇਸ਼ਨ ਦੇ ਰਹੇ ਹਾਂ, ਪਹਿਲੀ ਵਾਰ ਲੋਕ ਸੁਣ ਰਹੇ ਨੇ। ਐਸਾ ਵੀ ਜ਼ਿਕਰ ਆਏਗਾ, ਇਹ ਅੱਗੇ ਤੱਕ ਇਹਨੂੰ ਵਿਚਾਰਨ ਦੀ ਲੋੜ ਹੈ। ਫਿਰ ਉਸ ਤੋਂ ਬਾਅਦ ਤੁਸੀਂ ਇਹ ਖਿਆਲ ਕਰੋ ਕਿ ਭਾਈ ਸੰਤੋਖ ਸਿੰਘ ਦਾ ਇੱਕ ਗ੍ਰੰਥ ਹੈ ਜਿਹਨੂੰ ਸੂਰਜ ਪ੍ਰਕਾਸ਼ ਕਹਿੰਦੇ ਨੇ। ਹਰ ਤਖਤਾਂ ਦੇ ਉੱਤੇ ਉਹਦੀ ਕਥਾ ਸ਼ਾਮ ਦੇ ਟਾਈਮ ਤਕਰੀਬਨ ਹੁੰਦੀ ਹੈ। ਹੁਣ ਉਸ ਸੂਰਜ ਪ੍ਰਕਾਸ਼ ਦੀਆਂ 14 ਜਿਲਦਾਂ ਦੇ ਵਿੱਚ ਕਿਤੇ ਵੀ ਭਾਈ ਸੰਤੋਖ ਸਿੰਘ ਇਹ ਨਹੀਂ ਲਿਖਦੇ ਕਿ ਬਾਣੀ ਗੁਰੂ ਹੈ, ਕਿਤੇ ਇਹ ਨਹੀਂ ਲਿਖਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਸਾਹਿਬੋ ਕੀ ਤਲਵੰਡੀ ਵਿੱਚ ਲਿਖਾਈ ਗਈ, ਕਿਤੇ ਨਹੀਂ ਲਿਖਦੇ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾ ਕੇ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ। ਇਹਦਾ ਕੀ ਕਾਰਨ ਹੈ? ਫਿਰ ਨਾ ਲਿਖਣ ਦੇ ਬਾਵਜੂਦ ਕਿਉਂ ਪੜ੍ਹੇ ਜਾਂਦੇ ਨੇ? ਇਹਦੇ ਉੱਤੇ ਸਾਨੂੰ ਵਿਚਾਰ ਕਰਨ ਦੀ ਲੋੜ ਹੈ, ਬਹੁਤ ਜ਼ਿਆਦਾ ਵਿਚਾਰ ਕਰਨ ਦੀ ਲੋੜ ਹੈ। ਫਿਰ ਇਹਨਾਂ ਨੂੰ ਜਦੋਂ ਆਪਾਂ ਅੱਗੇ ਜਾ ਕੇ ਹੋਰ ਵਿਚਾਰ ਕਰਦੇ ਹਾਂ ਕਿ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਬੀੜਾਂ ਲਿਖਾਈਆਂ ਗਈਆਂ, ਹਸਤਲਿਖਤ ਬੀੜਾਂ ਲਿਖਾਈਆਂ ਗਈਆਂ, ਉਹਨਾਂ ਬੀੜਾਂ ਵਿੱਚ ਵੀ ਬਹੁਤ ਸਾਰੇ ਸ਼ਬਦ ਐਸੇ ਨੇ। ਹੁਣ ਇੱਕ ਬੀੜ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਿ ਤਖਤ ਪਟਨਾ ਸਾਹਿਬ ਵਿਖੇ ਇੱਕ ਬਾਬਾ ਦੀਪ ਸਿੰਘ ਜੀ ਦੀ ਬੀੜ ਹੈ, ਜਿਹਦੇ ਤੇ 4 ਕਿਲੋ ਸੋਨਾ ਲੱਗਿਆ ਹੈ ਜਿਲਦ 'ਚ ਜੀ। ਹੁਣ ਸੋਨਾ ਸਾਡੇ ਵਾਸਤੇ ਕੋਈ ਮੈਟਰ ਨਹੀਂ ਕਰਦਾ, ਸਾਡੇ ਵਾਸਤੇ ਬਾਣੀ ਦੀ ਪੁਖਤਾ ਅਵਸਥਾ ਮੈਟਰ ਕਰਦੀ ਹੈ ਕਿ ਉਹ ਉਸ ਬੀੜ ਦੇ ਵਿੱਚ ਕਹਿੰਦੇ ਮਹੱਲਾ 10ਵੇਂ ਪਾਤਸ਼ਾਹ ਦੀ ਬਾਣੀ ਵੀ ਹੈ। ਇਸ ਤਰ੍ਹਾਂ ਕਰਕੇ ਲਿਖਿਆ ਜ਼ਿਕਰ ਆਉਂਦਾ ਹੈ। ਇਸ ਤਰ੍ਹਾਂ ਪਹਿਲਾਂ ਬਹੁਤ ਸਾਰੇ ਗ੍ਰੰਥਾਂ ਵਿੱਚ ਲਿਖਿਆ ਹੋਇਆ ਮਹੱਲਾ 10ਵਾਂ, ਜਿਹਦਾ ਜ਼ਿਕਰ ਭਾਈ ਕਾਹਨ ਸਿੰਘ ਆਪਣੇ ਮਹਾਨ ਕੋਸ਼ਿਸ਼ ਵੀ ਲਿਖਦੇ ਨੇ ਜੀ। ਇਹਦੇ ਉੱਤੇ ਪੰਥ ਨੇ ਉਸ ਵਾਰ ਵਿਚਾਰਿਆ, ਉਹ ਮਹੱਲਾ 10ਵਾਂ ਕੱਢਿਆ ਸੀ, ਪਰ ਫਿਰ ਉਹਦੀ ਕੰਟਰੋਵਰਸੀ ਖੜੀ ਹੋਏਗੀ, ਅੱਗੇ ਕਰਨਗੇ। ਇਹਦੇ ਉੱਤੇ ਸਾਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ। ਇਹ ਨਾ ਐਸੀ ਮਹਾਰਾਜ ਦੀ ਬੀੜਾਂ ਦੇ ਜਿਹੜੀ ਮੈਂ ਵਿਚਾਰ ਕਰ ਰਿਹਾ ਸੀ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਜਿਸ ਵੇਲੇ ਬੀੜਾਂ ਲਿਖਾਈਆਂ ਗਈਆਂ, ਉਹਨਾਂ ਦਾ ਵਿੱਚ ਮੁਖੀਆ ਇੱਕ ਬੰਦਾ ਸੀ ਜਿਹਦਾ ਨਾਮ ਸੀ ਧਿਆਨ ਸਿੰਘ ਡੋਗਰਾ ਜੀ। ਧਿਆਨ ਸਿੰਘ ਡੋਗਰੇ ਦਾ ਬੁੰਗਾ, ਜਿੱਥੇ 92 ਬੁੰਗੇ ਯਾਨੀ ਦਰਬਾਰ ਸਾਹਿਬ ਦੇ ਵਿੱਚ ਸੀਗੇ, ਉਹਨਾਂ ਵਿੱਚ ਇੱਕ ਬੁੰਗਾ ਬਾਬਾ ਅਟਲ ਰਾਏ ਦੇ ਕੋਲ ਉਹਨਾਂ ਦਾ ਵੀ ਸੀ, ਧਿਆਨ ਸਿੰਘ ਡੋਗਰੇ ਦਾ। ਇਹ ਸੀ ਧਿਆਨ ਸਿੰਘ ਡੋਗਰਾ। ਇਹ 3 ਭਾਈ ਸਨ। ਗੁਲਾਬ ਸਿੰਘ ਇਹਨਾਂ ਦਾ ਵੱਡਾ ਭਾਈ ਸੀ ਡੋਗਰਾ, ਤੇ ਛੋਟਾ ਭਾਈ ਸੁਚੇਤ ਸਿੰਘ ਸੀ। ਇਹਨਾਂ ਮਹਾਰਾਜਾ ਰਣਜੀਤ ਸਿੰਘ ਕੋਲ ਨੌਕਰੀ ਕਰਦੇ ਸਨ। ਜਿਸ ਵੇਲੇ ਨੌਕਰੀ ਕਰਦੇ ਇਹਨਾਂ ਨੂੰ ਅਹੁਦਿਆਂ ਤੇ ਅੱਗੇ ਆਏ ਤੇ ਇਹਨਾਂ ਨੂੰ ਡਿਫਰੈਂਟ ਪ੍ਰੋਵਿੰਸਸ ਦੇ ਇਹਨਾਂ ਨੂੰ ਮੁਖੀਆ ਬਣਾਇਆ, ਉੱਥੇ ਇਹਨਾਂ ਨੂੰ ਰਾਜਾ ਕਹਿਣ ਲੱਗੇ। ਉਸ ਦੇ ਨਾਲ ਇਹਨੇ ਜਿਸ ਵੇਲੇ ਬੀੜਾਂ ਲਿਖਾਈਆਂ, ਬਹੁਤ ਸਾਰੀ ਚੀਜ਼ਾਂ ਇਹਨੇ ਵੀ ਉਸ ਵੇਲੇ ਬਦਲੀਆਂ, ਜਿਵੇਂ ਪ੍ਰਾਣ ਸੰਗਲੀ ਹੈ ਨਾ, ਇਹ ਹੋਰ ਮੀਰਾ ਬਾਈ ਦੇ ਸ਼ਬਦ, ਗੁਰੂ ਗ੍ਰੰਥ ਸਾਹਿਬ ਐਸੀ ਬੀੜਾਂ ਹੱਥ ਲਿਖਤ ਬੀੜਾਂ ਨੇ ਜਿਹਨਾਂ 'ਚ ਐਸੇ ਹੋਰ ਵੀ ਸ਼ਬਦ ਨੇ ਐਡ ਕੀਤੇ ਨੇ ਜਿਹੜੇ ਬਾਅਦ ਦੇ ਵਿੱਚ ਤੋ ਉਹ ਵੀ ਫਿਰ ਪੰਥ ਨੇ ਵਿਚਾਰ ਕੀਤੀ ਤੇ ਉਸ ਨੂੰ ਖਿਆਲ ਕੀਤਾ ਕਿ ਆਪਾਂ ਇਸ ਬੀੜ ਦੇ ਉੱਤੇ ਹੁਣ ਜੋ ਮੌਜੂਦਾ ਬੀੜ ਹੈ ਇਹਦੇ ਉੱਤੇ ਆਪਾਂ ਨੇ ਆਪਣੇ ਮਨ ਨੂੰ ਬਣਾ ਕੇ ਰੱਖਣਾ ਹੈ ਜੀ। ਫਿਰ ਹੁਣ ਜਿਵੇਂ ਇੱਕ ਰਾਮਕਲੀ ਮਹੱਲਾ 5ਵੇਂ ਦੇ ਵਿੱਚ 1927 ਦੇ ਅੰਗ ਦੇ ਉੱਤੇ ਰਨ ਝੁੰਝੜੜਾ ਗਾਓ ਸਕੀ ਹਰ ਇੱਕ ਤੇ ਆਵੋ ਸਤਿਗੁਰ ਤੁਮ ਸੇਵ ਸਖੀ ਮਨ ਚਿੰਦੜਿਆ ਫਲ ਪਾਵੋ। ਇਹ 2 ਪੰਕਤੀਆਂ ਹੀ ਨੇ ਆਜੋ ਜਿਨ੍ਹਾਂ ਆਦ ਮਹਾਰਾਜ ਜੋ ਆਪਣੇ ਕੋਲ ਪ੍ਰਕਾਸ਼ ਹੈ ਜੀ। ਐਸੇ ਕਈ ਪ੍ਰਕਾਸ਼ SGPC ਦੇ ਗੁਰਦੁਆਰੇ ਸਾਹਿਬ ਦੇ ਵਿੱਚ ਨੇ ਜਿਨ੍ਹਾਂ ਵਿੱਚ 4 ਪਦੇ ਨੇ। ਹੁਣ SGPC ਨੇ ਇਹਦੇ ਤੇ ਕੋਈ ਗੌਰ ਨਹੀਂ ਕੀਤੀ। ਇੰਨੇ ਸਾਲ ਸਾਡੇ SGPC ਚੱਲਦੀ ਰਹੀ, 1925 ਤੋਂ ਲੈ ਕੇ ਹੁਣ ਤੱਕ ਚੱਲਦੀ ਆ ਰਹੀ ਹੈ। ਇਹਨਾਂ ਵਿੱਚ ਜਿਹੜੇ ਕਮਿਊਨਿਸਟ ਸੀ ਉਹਨਾਂ ਨੂੰ ਇਹਨਾਂ ਨੇ ਪ੍ਰਧਾਨ ਬਣਵਾਇਆ ਜਾਣ ਕੇ, ਤਾਂ ਕਿ ਕੌਮ ਦਾ ਸਾਰਾ ਸ਼ੁਰੂ ਇਸ ਤਰ੍ਹਾਂ ਬੰਦ ਰਹੇ। ਟੌੜਾ ਸਾਹਿਬ 17 ਸਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਧਾਨ ਰਹੇ, 25 ਸਾਲ ਇਹ SGPC ਦੇ ਪ੍ਰਧਾਨ ਰਹੇ ਜੀ। ਪਰ
ਪੰਜਾਂ ਤਖਤਾਂ ਦੀ ਅੱਜ ਤੱਕ ਇੱਕ ਮਰਿਆਦਾ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦਾ ਖਿਆਲ ਇਹਨਾਂ ਨੇ ਅੱਗੇ ਤੱਕ ਪੇਸ਼ ਨਹੀਂ ਕੀਤਾ, ਨਾ ਨਹੀਂ ਕੀਤਾ। ਇਹਨਾਂ ਨੇ ਅੱਗੇ ਹੋਇਆ। ਜੇ ਇਸ ਤਰ੍ਹਾਂ ਹੋ ਜਾਂਦਾ ਤੇ ਸਾਡੇ ਸਿੱਖ ਕੌਮ ਦੀ ਬਹੁਤ ਵਧੀਆ ਚੜ੍ਹਦੀ ਕਲਾ ਰਹਿਣੀ ਸੀ। ਸਿੱਖ ਕੌਮ ਕਿਸੇ ਨਾਲ ਨਫ਼ਰਤ ਨਹੀਂ ਕਰਦੀ, ਸਭ ਨਾਲ ਪਿਆਰ ਕਰਦੀ ਹੈ। ਜੇ ਗੁਰੂ ਗ੍ਰੰਥ ਸਾਹਿਬ ਵਿੱਚ ਇੰਨੇ ਸਾਰੇ ਮਹਾਂਪੁਰਸ਼ਾਂ ਦੇ 15 ਭਗਤ ਨੇ, ਹੋਰ ਮਹਾਂਪੁਰਸ਼ ਆਪਣੇ ਜਿੰਨੇ ਭੱਟ ਨੇ, ਹੋਰ ਆਪਣੇ ਸਿੱਖ ਨੇ, ਇਹਨਾਂ 6 ਪਾਤਸ਼ਾਹਾਂ ਦੀ ਬਾਣੀ ਹੈ। ਇਹ ਜੇ ਇਹਨਾਂ ਸਾਰਿਆਂ ਦੀ ਮਹਾਰਾਜ ਦੇ ਸਰੂਪ ਦੇ ਵਿੱਚ ਇੱਕ ਸਰੂਪ ਨੂੰ ਅਸੀਂ ਗੁਰੂ ਕਹਿੰਦੇ ਹਾਂ, ਤੇ ਸਿੱਖ ਕਿਹਦੇ ਨਾਲ ਨਫ਼ਰਤ ਕਰ ਸਕਦਾ ਹੈ? ਕਿਸੇ ਨਾਲ ਨਹੀਂ ਨਫ਼ਰਤ ਕਰ ਸਕਦਾ ਜੀ। ਪਰ ਜਦੋਂ ਦੂਸਰੀਆਂ ਜਾਤੀਆਂ ਵਿੱਚੋਂ ਆ ਕੇ ਸਟੂਡੈਂਟ ਬਣਦਾ ਹੈ, ਸਿੱਖ ਬਣਦਾ ਹੈ, ਫਿਰ ਬੰਦਾ ਕਿ ਮੈਂ ਤਾਂ ਉਸ ਜਾਤੀ ਨੂੰ ਬਿਲੋਂਗ ਕਰਦਾ, ਨਾ ਅਸੀਂ ਫਿਰ ਗੱਲ ਨਹੀਂ ਬਣਦੀ ਤੇ ਨਾ ਅਸੀਂ ਮੁਸਲਮਾਨ। ਅਸੀਂ ਤਾਂ ਸਿੱਖਾਂ ਹੋਣਾ ਇਸ ਵੇਲੇ। ਅਸੀਂ ਇਹ ਗੱਲ ਸਿੱਖੀ ਹੈ ਕਿ ਸਭ ਨਾਲ ਪਿਆਰ ਕਰਨਾ ਹੈ। ਹਿੰਦੂ ਭਾਈ ਨੂੰ ਮੁਸਲਮਾਨਾਂ ਦਾ ਵਿਤਕਰਾ ਨਹੀਂ ਚੰਗਾ, ਯਾਨੀ ਸਰੂਪ ਨਹੀਂ ਚੰਗਾ ਲੱਗ ਰਿਹਾ, ਇਹਨਾਂ ਦਾ ਚੰਗਾ ਨਹੀਂ ਲੱਗਦਾ, ਪਰ ਸਾਨੂੰ ਸਭ ਦਾ ਚੰਗਾ ਲੱਗਦਾ ਜੀ। ਅਸੀਂ ਅੱਲਾ ਵੀ ਕਹਿੰਦੇ ਹਾਂ, ਮਹਾਰਾਜ ਕਹਿੰਦੇ ਨਾਨਕ ਕਹੋ ਖੁਦ ਖਸਮ ਮਿਹਰਬਾਨ, ਅੱਲੋ ਨਾ ਵਿਸਰੇ ਦਿਲ ਜੀ ਪ੍ਰਾਨ। ਸੋ ਸਾਡੇ ਰਾਮ ਕਹਿਣ ਵਿੱਚ ਭੇਦ ਹੈ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਮਹਾਰਾਜ ਕਬੀਰ ਸਾਹਿਬ ਕਹਿੰਦੇ ਕਬੀਰ ਰਾਮ ਕਹਿਣ ਵਿੱਚ ਭੇਦ ਹੈ। ਤਾਂ ਮੈਂ ਇੱਕ ਵਿਚਾਰ ਸੀ, ਰਾਮਚੰਦਰ ਦੇ ਬੱਚੇ ਨੂੰ ਨਹੀਂ ਕਹਿ ਰਹੇ, ਦਸ਼ਰਥ ਦੇ ਪੁੱਤਰ ਰਾਮਚੰਦਰ ਨੂੰ ਨਹੀਂ ਕਹਿ ਰਹੇ। ਅਸੀਂ ਰਾਮ ਰਵੰਤਾ ਜਾਨੀ, ਜਿਹੜਾ ਰਮਿਆ ਹੋਇਆ ਰਾਮ ਹੈ, ਅਸੀਂ ਉਹਨੂੰ ਰਾਮ ਕਹਿ ਰਹੇ ਜੀ। ਸੋ ਆ ਜਿਹੜਾ ਭੇਦ ਸਰੂਪ ਸੀ ਸਿੱਖਾਂ ਦੇ ਵਿੱਚ, ਸਮਝਾਉਣ ਨੂੰ ਲੋਕ ਹਟ ਗਏ, ਇਹਦੀ ਵਿਚਾਰ ਕਰਨੀ ਛੱਡਤੇ। ਫਿਰ ਜਿਸ ਵੇਲੇ 1947 ਦੇ ਵਿੱਚ ਸਾਨੂੰ ਯਾਨੀ ਇਹਨਾਂ ਨੇ ਅੰਗਰੇਜ਼ਾਂ ਨੇ ਹਿੰਦੁਸਤਾਨੀਆਂ ਨੂੰ ਰਾਜ ਤੇ ਬਿਠਾਇਆ, ਉਸ ਪਾਰਟੀਸ਼ਨ ਦੇ ਵੇਲੇ ਵੀ ਸਿੱਖਾਂ ਨੇ ਆਪਣਾ ਹੱਕ ਮੰਗਿਆ ਜੀ। ਸਿੱਖਾਂ ਨੂੰ ਹੱਕ ਨਹੀਂ ਦਿੱਤਾ ਗਿਆ। ਇਹੀ ਜਿਹੜੇ ਸੀ ਨਹਿਰੂ ਵਰਗੇ, ਪਟੇਲ ਵਰਗੇ ਸਾਰੇ ਇਕੱਠੇ ਹੋ ਕੇ ਆਏ। ਮਾਸਟਰ ਤਾਰਾ ਸਿੰਘ ਕਹਿੰਦੇ ਹੁਕਮ ਸੁਰ ਸੀ ਉਸ ਵੇਲੇ, ਬਲਦੇਵ ਸੁਰੀ ਸੀ ਜੀ। ਇਹਨਾਂ ਨੇ ਇਹੀ ਕਿਹਾ ਕਿ ਤੁਹਾਨੂੰ ਵੱਖਰਾ ਰਾਜ ਮੰਗਣ ਦੀ ਲੋੜ ਨਹੀਂ, ਸਾਡਾ ਸਾਰਾ ਰਾਜ ਤੁਹਾਡਾ ਹੈ, ਅਸੀਂ ਤੁਹਾਡੇ ਨਾਲ ਹੈਗੇ ਹਾਂ, ਤੁਸੀਂ ਦੇਸ਼ ਭਗਤ ਹੋ, ਹਾਂਜੀ। ਤੇ ਗਾਂਧੀ ਵਰਗੇ ਨੇ ਸੀਸਗੰਜ ਦੇ ਵਿੱਚ ਸਪੀਚ ਦਿੱਤੀ ਸੀ ਕਿ ਤੁਹਾਡਾ ਹੱਕ ਕੋਈ ਖਿੱਚ ਨਹੀਂ ਸਕਦਾ, ਖਿੱਚੋਗੇ ਤੁਹਾਡੇ ਕੋਲ ਸ੍ਰੀ ਸਾਹਿਬਾਂ ਮਹਾਰਾਜ ਨੇ ਦਿੱਤੀਆਂ ਹੋਈਆਂ ਨੇ। ਜੀ ਬਿਲਕੁਲ। ਐਸਾ ਬਹੁਤ ਸਾਰੇ ਜ਼ਿਕਰ ਹੋਏ, ਪਰ ਸਾਡੇ ਨਾਲ ਫਿਰ ਧੋਖਾ ਕੀਤਾ ਹੈ। ਅੰਗਰੇਜ਼ਾਂ ਦੀ ਪਾਲਿਸੀ ਸੀ, ਜਿਸ ਵੇਲੇ ਨਹਿਰੂ ਵਰਗਿਆਂ ਨੇ ਰਾਜ ਲਿਆ, ਇਹਨਾਂ ਤੋਂ ਬਹੁਤ ਚਤਰਾਈ ਨਾਲ ਲਿਆ, ਚਤਰਾਈ ਨਾਲ ਰਾਜ ਲਿਆ, ਬਟਵਾਰਾ ਪ੍ਰੋਪਰ ਨਹੀਂ ਹੋਣ ਦਿੱਤਾ। ਉਦੋਂ ਪਹਿਲਾਂ ਇਹਨਾਂ ਨੇ ਆਜ਼ਾਦੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਕਿ ਰਾਜ ਸਾਡੇ ਹੱਥ 'ਚ ਆ ਜਾਏ, ਲੋਕਾਂ ਨੂੰ ਮਰਵਾਤਾ ਇਹਨਾਂ ਨੇ ਜੀ। ਕਟਾ ਵੱਢੀ ਹੋਈ ਦੋਨੋਂ ਪਾਸਿਓਂ, ਜਿੰਨਾ ਉਧਰ ਸੀਗਾ ਇੱਧਰ ਨਹਿਰੂ ਸੀਗਾ। ਉਧਰ ਸ਼ੇਖ ਅਬਦੁੱਲਾ ਸੀ, ਉਹ ਵੀ ਨਹਿਰੂ ਦਾ ਰਿਸ਼ਤੇਦਾਰ ਹੀ ਸੀ। ਜੇ ਪੁਰਾਣੇ ਰਿਕਾਰਡਸ ਤੁਸੀਂ ਕਦੇ ਦੇਖੋ ਇੰਟਰਨੈਟ ਦੇ ਉੱਤੇ, ਤੇ ਉਹਨਾਂ ਦੇ ਹੀ ਰਿਸ਼ਤੇਦਾਰ ਰਿਸ਼ਤੇ 'ਚ ਆਉਂਦਾ ਹੈ। ਕਹਿੰਦੇ ਸ਼ੇਖ ਅਬਦੁੱਲਾ ਨੂੰ ਉੱਥੇ ਬਿਠਾਉਣਾ ਸੀ ਇਹਨੇ ਪ੍ਰਾਈਮ ਮਿਨਿਸਟਰ ਬਣਾ ਕੇ ਹਰੀ ਸਿੰਘ ਡੋਗਰੇ ਦੇ ਖਿਲਾਫ, ਤੇ ਇੱਧਰ ਜਿਨ੍ਹਾਂ ਨੂੰ ਬਿਠਾਇਆ ਤੇ ਉਧਰ ਵੀ ਹਿੰਦੂ ਰਹਿ ਗਏ, ਸਿੱਖ ਰਹਿ ਗਏ, ਇੱਧਰ ਵੀ ਮੁਸਲਮਾਨ ਰਹਿ ਗਏ। ਨਾ ਇੱਧਰ ਨੇ ਮੁਸਲਮਾਨ ਉੱਧਰ ਸ਼ਿਫਟ ਕੀਤੇ, ਨਾ ਉੱਧਰ ਇੱਧਰ ਤੁਸੀਂ ਪਾਰਟੀਸ਼ਨ ਕਰਤਾ। ਉਦੋਂ ਪਹਿਲਾਂ ਤੁਹਾਡੇ ਇਹ ਸਭ ਚੀਜ਼ਾਂ ਨੂੰ ਸੈਟਲ ਕਰਨ ਤੋਂ ਬਾਅਦ ਪਾਰਟੀਸ਼ਨ ਹੁੰਦਾ ਜੀ। ਸਿੱਖ ਕੌਮ ਟਿਕੀ ਰਹਿੰਦੀ। ਇਹਦੇ ਵਿੱਚ ਅੰਗਰੇਜ਼ਾਂ ਦਾ ਬਹੁਤ ਖਿਆਲ ਸੀ, ਇਹਨਾਂ ਨੂੰ ਦੱਸ ਕੇ ਗਏ ਕਿ ਭਾਈ ਸਿੱਖਾਂ ਤੋਂ ਵਾਚ ਰੱਖਣਾ। ਜਿਸ ਵੇਲੇ ਸਰਦਾਰ ਪਟੇਲ ਵਰਗੇ ਨੇ ਚਿੱਠੀ ਪਾਈ, ਤੁਸੀਂ ਕਪੂਰ ਸਾਹਿਬ ਸਿੰਘ ਦੀ ਕਿਤਾਬ ਪੜ੍ਹੋ ਜੀ ਬਿਲਕੁਲ, ਜਿਹਦੇ 'ਚ ਲਿਖਦਾ ਹੈ 1947 ਕਿ ਇਹ ਸਾਰੇ ਟੈਰਰਿਸਟ ਨੇ, ਇਹਨਾਂ ਤੋਂ ਬਚ ਕੇ ਰਹਿਣਾ, ਇਹਨਾਂ ਨੂੰ ਇੱਕ ਜਗ੍ਹਾ ਸੈਟਲ ਨਹੀਂ ਹੋਣ ਦੇਣਾ, ਡਿਵਾਈਡ ਕੀਤਾ ਉੱਥੇ ਜੀ। ਤੇ ਉਸ ਤੋਂ ਬਾਅਦ ਐਸੀ ਸੰਸਥਾਵਾਂ ਇਹਨਾਂ ਦੀ, ਜਿਸ ਵੇਲੇ 1920 ਦੇ ਵਿੱਚ ਸਾਡੀ ਸੰਸਥਾ ਖੜੀ ਹੋਈ ਅਕਾਲੀ, ਉਸ ਵੇਲੇ RSS ਵੀ ਖੜੀ ਹੋਈ, 1920 'ਚ ਖੜੀ ਹੋਈ। ਇਹਨਾਂ ਨੇ ਕੀ ਕੀਤਾ, ਉਸ ਵੇਲੇ ਤੋਂ ਸਾਡੇ ਖਿਲਾਫ ਕੰਮ ਕਰਨੇ ਸ਼ੁਰੂ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵੱਖਰੇ ਰਖਵਾਏ ਇਹਨਾਂ ਨੇ। ਇਹਨਾਂ ਇੱਕ ਥਿੰਕ ਟੈਂਕ ਬਣਾਇਆ, ਸਾਡੇ ਵਿੱਚ ਤਾਂ ਕੁਝ ਬਣਿਆ ਹੀ ਨਹੀਂ, ਨਾ ਬਣਨ ਦਿੱਤਾ ਅੱਜ ਦੀ ਹੈ। ਤੇ ਉਸ ਨਾਲ ਫਿਰ ਜਿਤਨੀ ਬੇਅਦਬੀਆਂ ਸ਼ੁਰੂ ਹੋਈਆਂ, ਤੁਸੀਂ ਦੇਖਦੇ ਹੋ ਤੁਹਾਡੇ ਮੂਹਰੇ ਰਹੇ, ਆ ਬਰਗਾੜੀ ਦਾ ਕਾਂਡ ਹੋਇਆ, ਤੋਂ ਪਹਿਲਾਂ ਨਕੋਦਰ ਦਾ ਕਾਂਡ ਹੋਇਆ ਸੀ ਜੀ, ਜਿਹਦੇ 4 ਸਿੰਘ ਸ਼ਹੀਦ ਹੋਏ। ਤੇ ਇਸ ਤਰ੍ਹਾਂ ਇਹਨਾਂ ਨੇ ਹੁਣ ਸਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਕਰ ਰਹੇ ਨੇ। ਤੇ ਸਾਡੇ ਸਿੰਘਾਂ ਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ, ਬਹੁਤ ਸੁਚੇਤ। ਨਾ ਸਾਡੇ ਜਥੇਦਾਰ ਸੁਚੇਤ ਹੋਏ, ਆਹ ਜਥੇਦਾਰ ਨੇ ਹਾਲ ਕਰਕੇ ਰੱਖਤਾ ਸਾਡੀ ਕੌਮ ਦਾ ਇਹਨਾਂ ਨੇ ਜੀ। ਅੱਜ ਸਾਡਾ ਕੋਈ ਲੀਡਰ ਨਹੀਂ ਹੈ ਸਾਡੇ ਵਿੱਚ ਜਿਹਨੂੰ ਅਸੀਂ ਐਡਰੈਸ ਕਰ ਸਕੀਏ। ਜਿਹੜੇ ਤਖਤ ਸੀ ਉਹਨਾਂ ਨੇ ਗੁਰਦੁਆਰੇ ਬਣਾਤੇ। ਗੁਰਦੁਆਰਾ ਮੂਰੇ ਸੀਗਾ ਹਰਿਮੰਦਰ ਸਾਹਿਬ, ਤੁਹਾਨੂੰ ਤਖਤਾਂ ਨੂੰ ਗੁਰਦੁਆਰਾ ਨਹੀਂ ਬਣਾਉਣਾ ਚਾਹੀਦਾ, ਤਖਤ ਨੂੰ ਤਖਤ ਰਹਿਣ ਦਿੰਦੇ ਜੀ। ਤਖਤਾਂ ਉੱਤੇ ਲੋਕ ਗ੍ਰੀਵੈਂਸਸ ਲੈ ਕੇ ਜਾਂਦੇ ਕੌਮ ਦੇ, ਉਹਨਾਂ ਦਾ ਤੁਸੀਂ ਹੱਲ ਕੱਢਦੇ। ਉਹ ਇੱਕ ਡਿਫਰੈਂਟ ਇੰਸਟੀਟਿਊਸ਼ਨ ਹੈ, ਬਿਲਕੁਲ ਡਿਫਰੈਂਟ ਇੰਸਟੀਟਿਊਸ਼ਨ। ਸਾਡੇ ਕੋਰਟ ਸੀਗੇ, ਸੁਪਰੀਮ ਕੋਰਟ ਸੀਗੇ, ਹਾਈ ਕੋਰਟ ਸੀ, ਸੁਪਰੀਮ ਕੋਰਟ ਬਣਾਇਆ ਸੀ ਮਹਾਰਾਜ ਨੇ, ਤਖਤ ਦਾ ਅਰਥ ਹੀ ਇਹ ਸੀ। ਤੇ ਜਿੰਨੇ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਸਨ, ਇਹਨਾਂ ਨੂੰ ਐਜ਼ ਏ ਫੌਜ ਕੰਮ ਕਰਨਾ ਚਾਹੀਦਾ ਸੀ ਤਖਤਾਂ ਤੇ ਜੀ। ਉਹਨਾਂ ਨੂੰ ਨਹੀਂ ਕਰਨ ਦਿੱਤਾ, ਉਹਨਾਂ ਨੂੰ ਉੱਥੋਂ ਤੋੜਤਾ। ਇਹ ਵੱਖਰੇ ਵੱਖਰੇ ਡੇਰੇ ਬਣ ਗਏ ਇਹਨਾਂ ਦੇ। ਫਿਰ ਪੰਜਾਬ ਦੇ ਵਿੱਚ ਤਕਰੀਬਨ 12,900 ਪਿੰਡ ਹੋਊਗਾ ਤਕਰੀਬਨ, ਤੇ 9,000 ਤੋਂ ਵੱਧ ਡੇਰੇ ਬਣੇ ਜੀ। ਬਿਲਕੁਲ ਇਹਨਾਂ ਨੂੰ ਸਟੈਬਲਿਸ਼ ਕਰਨ ਵਾਲੇ ਇਹ ਪਹਿਲਾਂ ਅੰਗਰੇਜ਼ ਸੀਗੇ, ਰਾਮ ਸਿੰਘ ਕੂਕਾ ਤੋਂ ਬਾਅਦ ਜਿਨ੍ਹਾਂ ਨੂੰ ਕੂਕਾ ਲਹਿਰ ਬਣੀ ਹੈ ਦੇਹਧਾਰੀ ਦੇ ਸਰੂਪ ਤੇ, ਰਾਮ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਵਾਲੇ ਐਸਾ ਕੋਈ ਗੱਲ ਨਹੀਂ ਸੀ। ਉਦੋਂ ਬਾਅਦ ਇਹਨਾਂ ਨੇ ਫਿਰ ਹਰੀ ਸਿੰਘ ਜੀ ਨੂੰ ਬਣਾਇਆ, ਉਹਨਾਂ ਦੇ ਭਾਈ ਨੂੰ ਉੱਥੇ ਇਹਨਾਂ ਨੇ ਵਿਤਕਰੇ ਸ਼ੁਰੂ ਕਰਤੇ।
ਫਿਰ ਰਾਧਾ ਸਵਾਮੀ ਦਾ ਡੇਰੇ ਬਣਾਏ, ਫਿਰ ਭਨਿਆਰੇ ਵਾਲਾ ਖੜਾ ਕੀਤਾ, ਹੁਣ ਰਾਮ ਰਹੀਮ ਖੜਾ ਕੀਤਾ। ਜੀ ਇਸ ਜਿੰਨੇ ਹੋਰ ਸਾਡੇ ਪੰਜਾਬ ਦੇ ਜਿਤਨੇ ਹੋਰ ਵੀ ਡੇਰੇ ਨੇ, ਨਾਨਕਸਰ ਦਾ ਡੇਰਾ ਖੜਾ ਕੀਤਾ, ਦੂਜੇ ਡੇਰੇ ਖੜੇ ਕੀਤੇ। ਇਹ ਕੌਮ ਨੂੰ ਤੋੜਨ ਦੀ ਗੱਲਾਂ ਸੀ। ਅੱਜ ਇੱਕ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਹੋਣਾ ਚਾਹੀਦਾ ਸੀ, ਉੱਥੇ ਅੱਜ 2-2 3-3 ਗੁਰਦੁਆਰੇ ਨੇ। ਫਿਰ ਉਹਨੂੰ ਵੀ ਛੱਡ ਕੇ ਮਹਾਰਾਜ ਦੀ ਬੀੜ ਦੇ ਵੀ ਸਰੂਪ ਅਲੱਦਾ ਕਰਕੇ ਉਹਨਾਂ ਨੇ ਭਗਤ ਰਵਿਦਾਸ ਜੀ ਦੀ ਬਾਣੀ ਅਲੱਦਾ ਕਰਕੇ ਉੱਥੇ ਮੰਦਰ ਬਣਵਾਤੇ, ਉੱਥੇ ਮੂਰਤੀਆਂ ਰਖਵਾਤੀਆਂ। ਇਹ ਸਾਰਾ ਸਿੱਟਾ ਹੀ ਇਹ ਨਿਕਲ ਰਿਹਾ। ਜਿੱਥੇ ਮਹਾਰਾਜ ਨੇ ਇੱਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਸਾਡੇ ਜਥੇਦਾਰ ਕੋਈ ਨਹੀਂ ਬੋਲਿਆ। ਜਿਸ ਵੇਲੇ ਬਾਣੀ ਨੂੰ ਅਲੱਦਾ ਕੀਤਾ ਤੇ ਉਹਨਾਂ ਦੇ ਸਰੂਪ ਨੂੰ ਅਲੱਦਾ ਕਰਕੇ ਉਹਨਾਂ ਨੇ ਪ੍ਰਕਾਸ਼ ਕੀਤਾ। ਮੰਦਰਾਂ ਦੇ ਵਿੱਚ ਉਹਨਾਂ ਨੇ ਸਭ ਸਰੂਪ ਬਣਾ ਲਏ। ਤੇ ਹੁਣ ਕੌਮ ਦਾ ਇਹ ਯਾਨੀ ਸਰੂਪ ਸਾਨੂੰ ਸੰਭਾਲਣ ਦੀ ਬਹੁਤ ਲੋੜ ਹੈ। ਇਸ ਵੇਲੇ ਸਾਨੂੰ ਆਪਣੇ ਜਿਹੜੇ ਹੁਣ ਇਸ ਵੇਲੇ ਸਾਡੇ ਗੁਰਸਿੱਖ ਜਿਹੜੇ ਗੁਰਦੁਆਰਿਆਂ ਵਿੱਚ ਨੇ ਜੀ ਆਲ ਓਵਰ ਦ ਵਰਲਡ, ਸਾਨੂੰ ਇਕੱਠੇ ਹੋਣਾ ਚਾਹੀਦਾ ਹੈ। ਬੇਸ਼ੱਕ ਤੁਸੀਂ ਹੁਣ ਅਲੱਦਾ ਬਣਾ ਤੇ ਸਰੂਪ ਤਾਂ ਤੁਹਾਡਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਹੀ ਬਣਾਇਆ ਹੋਇਆ ਗੁਰਦੁਆਰਾ। ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਨੂੰ ਲੈ ਕੇ ਤੁਸੀਂ ਜੇ ਉੱਥੇ ਸੰਗਤ ਨੂੰ ਇਕੱਠਾ ਕਰ ਰਹੇ ਹੋ ਤੇ ਉਸ ਵਿੱਚ ਤੁਹਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ। ਇੱਕ ਵੌਇਸ ਵਿੱਚ ਸਾਨੂੰ ਨੇੜੇ ਆ ਕੇ ਇੱਕ ਕਮਿਸ਼ਨ ਬਿਠਾਉਣਾ ਚਾਹੀਦਾ ਜੀ, ਜਿਹੜਾ ਕਿ ਇਹਨਾਂ ਦੇ ਸਾਰੇ ਕੁਐਸਚਨਸ ਦੇ ਉੱਤੇ ਹੱਲ ਢੂੰਡ ਕੇ ਰੱਖੇ। ਕਿਉਂਕਿ ਆਉਣ ਵਾਲੇ ਸਮੇਂ 'ਚ ਹੁਣ ਜਿਵੇਂ ਦਸਮ ਤੇ ਅਟੈਕ ਹੋਇਆ, ਆਦਿ ਮਹਾਰਾਜ ਤੇ ਅਟੈਕ ਹੋਣਾ ਹੈ। ਆਹ ਜਿਹੜਾ ਹੁਣ ਇੱਕ ਵਾਇਰਲ ਚੱਲ ਰਿਹਾ ਪਟਨੇ ਸਾਹਿਬ ਵਾਲੀ ਭੀੜ ਦਾ, ਇਹ ਹੁਣ ਪਹਿਲਾ ਤੁਹਾਡੇ ਮੂਰੇ ਸਰੂਪ ਹੈ। ਇਹਨਾਂ ਦੇ ਆਨਸਰ ਸਾਡੇ ਕੋਲ ਹੋਣੇ ਚਾਹੀਦੇ ਨੇ। ਇਹਨਾਂ ਦੇ ਉੱਤਰ ਜੇ ਸਾਡੇ ਸੁਸਾਇਟੀ ਦੇ ਕੋਲ ਨਹੀਂ ਹੋਣਗੇ ਤਾਂ ਸਾਨੂੰ ਫਿਰ ਇਹਨਾਂ ਨੇ ਕਹਿਣਾ ਇਹ ਤਾਂ ਜੀ ਇਹ ਬਿਨਾਂ ਆਸ਼ੇ ਤੋਂ ਕੌਮ ਖੜੀ ਹੋਈ ਹੈ, ਇਹਦਾ ਕੋਈ ਆਸ਼ਾ ਹੀ ਨਹੀਂ, ਏਮਲੈਸ ਨੇ, ਤੇ ਜਿਹੜੇ ਸਾਡੇ ਸਿੱਖ ਨੇ ਉਹ ਵੀ ਟੁੱਟ ਜਾਣਗੇ। ਜੀ ਬਿਲਕੁਲ ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਜਿਹੜਾ ਹਿਸਟੋਰੀਕਲ ਬੈਕਗ੍ਰਾਉਂਡ ਹੈਗਾ ਵੀ ਸ਼ੁਰੂ ਤੋਂ ਲੈ ਕੇ ਅੱਜ ਅਸੀਂ ਕਿੱਥੇ ਆਣ ਖਲੋਤੇ ਆ, ਇਸ ਬਾਰੇ ਸਾਨੂੰ ਵਿਸਥਾਰ ਦੇ ਨਾਲ ਜਿਹੜੀ ਹੈ ਜਾਣਕਾਰੀ ਦਿੱਤੀ ਹੈ। ਬੜੀ ਇੱਕ ਇਹ ਦੁਖਦਾਈ ਸਥਿਤੀ ਹੈਗੀ ਹੈ ਤੇ ਇਕੱਠੇ ਹੋਣ ਦੀ ਲੋੜ ਹੈ ਜਿਵੇਂ ਤੁਸੀਂ ਕਿਹਾ। ਪਰ ਜਿਹੜੀ ਅੱਜ ਦੀ ਵਿਚਾਰ ਚਰਚਾ ਹੈਗੀ ਇਹਨੂੰ ਅਸੀਂ ਇੱਕ ਬ੍ਰੇਕ ਤੋਂ ਬਾਅਦ ਜ਼ਰੂਰ ਕੰਟੀਨਿਊ ਕਰਾਂਗੇ। ਸਾਡਾ ਸਮਾਂ ਬ੍ਰੇਕ ਦਾ ਹੁੰਦਾ ਜਾ ਰਿਹਾ। ਵਿਊਅਰਸ, ਤੁਹਾਡੇ ਨਾਲ ਇੱਕ ਅਸੀਂ ਦੁਬਾਰਾ ਜਿਹੜੀ ਹੈ ਵਿਚਾਰ ਚਰਚਾ ਦੀ ਸ਼ੁਰੂਆਤ ਕਰਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਹੁਣ ਅਸੀਂ ਭਾਈ ਈਸ਼ਰ ਸਿੰਘ ਨਾਲ ਜਿਹੜੀ ਸਾਡੀ ਵਿਚਾਰ ਚਰਚਾ ਸੀਗੀ ਪਿਛਲੇ ਸੈਗਮੈਂਟ ਦੇ ਵਿੱਚ ਕੀਤੀ। ਉਹਨਾਂ ਨੇ ਸਾਨੂੰ ਦੱਸਿਆ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਡੇ ਇਸ਼ਟ ਹੈਗੇ ਆ, ਸ਼ੁਰੂਆਤੀ ਦੌਰ ਤੋਂ ਹੀ ਗੁਰੂ ਸਾਹਿਬਾਨਾਂ ਦੇ ਦੌਰ ਤੋਂ ਹੀ ਕਿਵੇਂ ਸਾਡੇ ਇਸ਼ਟ ਤੇ ਜਿਹੜੇ ਹਮਲੇ ਹੋਣੇ ਸ਼ੁਰੂ ਹੁੰਦੇ ਨੇ ਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ 2017 ਦੇ ਵਰੇ ਦੇ ਵਿੱਚ ਅਸੀਂ ਜ਼ਿੰਦਗੀ ਆਪਣੀ ਜਿਉ ਰਹੇ ਹਾਂ ਤਾਂ ਅਸੀਂ ਕਿੱਥੇ ਆਣ ਖਲੋਤੇ ਹਾਂ। ਸੋ ਉਹਨਾਂ ਨਾਲ ਅੱਜ ਦੀ ਜਿਹੜੀ ਵਿਚਾਰ ਚਰਚਾ ਹੈਗੀ ਆ ਉਹ ਕੰਟੀਨਿਊ ਕਰਦੇ ਹਾਂ। ਹਾਂਜੀ ਭਾਈ ਸਾਹਿਬ, ਜਿਵੇਂ ਅਸੀਂ ਪਿਛਲਾ ਸਾਰਾ ਹਿਸਟੋਰੀਕਲ ਬੈਕਗ੍ਰਾਉਂਡ ਤੁਸੀਂ ਦਿੱਤਾ, ਜੇ ਹੁਣ ਅਸੀਂ 1947 ਤੋਂ ਬਾਅਦ ਦੀ ਗੱਲ ਕਰਨੀ ਹੋਵੇ, 1984 ਦਾ ਘੱਲੂਘਾਰਾ ਵਾਪਰਦਾ ਤੇ ਉਸ ਤੋਂ ਬਾਅਦ ਜਿਹੜੀ ਸਿੱਖ ਨਸਲਕੁਸ਼ੀ ਹੈ ਉਹ ਹੁੰਦੀ ਹੈ ਦਿੱਲੀ ਦੇ ਵਿੱਚ, ਤੇ ਜਿਹੜਾ ਸਾਰਾ ਸਿੱਖ ਸੰਘਰਸ਼ ਹੈਗਾ ਉਹ ਹੁੰਦਾ, ਤਾਂ 1947 ਤੋਂ ਬਾਅਦ ਦੇ ਸਮੇਂ ਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਜਿਹੜਾ ਸਿੱਖੀ ਤੇ ਸਿੱਖੀ ਸਿਧਾਂਤਾਂ ਤੇ ਜਿਹੜੀ ਹਮਲੇ ਦੀ ਗੱਲ ਹੈਗੀ ਹੈ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ, ਪਹਿਲਾਂ ਇਹਨਾਂ 1947 ਤੋਂ ਪਹਿਲਾਂ ਅੰਗਰੇਜ਼ਾਂ ਦਾ ਦੌਰ ਸੀ, ਉਹ ਤੋਂ ਪਹਿਲਾਂ ਮੁਗਲਾਂ ਦਾ ਦੌਰ ਸੀ। ਸੋ ਜਿਹੜੇ ਇਹ ਤਿੰਨ ਦੌਰ ਨੇ, ਮੁਗਲਾਂ ਦੇ ਸਮੇਂ ਦੇ ਦੌਰਾਨ, ਅੰਗਰੇਜ਼ਾਂ ਦੇ ਸਮੇਂ ਦੇ ਦੌਰਾਨ, ਤੇ ਹੁਣ ਜਿਹੜੀ ਹਕੂਮਤ ਹੈਗੀ ਹੈ ਜਿਹੜੀ ਹਿੰਦੂਤਵੀ ਸੋਚ ਦੇ ਵਿੱਚ ਯਕੀਨ ਰੱਖਦੀ ਹੈ, ਇਹਨਾਂ ਤਿੰਨਾਂ ਨੂੰ ਕਿਵੇਂ ਐਨਾਲਾਈਜ਼ ਕਰਦੇ ਹੋ? ਅੱਜ ਅਸੀਂ ਕਿੱਥੇ ਕੁ ਖਲੋਤੇ ਹਾਂ ਤੇ ਸਾਨੂੰ ਕਿਹੜੀ ਚੀਜ਼ ਨੂੰ ਧਿਆਨ ਰੱਖਣ ਦੀ ਲੋੜ ਹੈਗੀ ਹੈ? ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਤਾਂ ਇਹਦੇ ਵਿੱਚ ਡੇਰਾਵਾਦ ਦੀ ਵੀ ਬਹੁਤ ਵੱਡੀ ਦੇਣ ਹੈਗੀ ਹੈ। ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜਿਹੜੇ ਡਾਇਰੈਕਟ ਅਟੈਕ ਨੇ ਉਹ ਕੀਤੇ ਜਾ ਰਹੇ ਨੇ, ਜਿਹੜੇ ਮਤਲਬ ਮੈਂ ਚਾਹੂੰਗਾ ਜੇ ਮੈਂ ਗਲਤ ਨਾ ਹੋਵਾਂ ਜਾਂ ਮੈਨੂੰ ਨਹੀਂ ਐਗਜ਼ੈਕਟਲੀ ਆਈਡੀਆ ਹੈਗਾ ਕਿ ਪਹਿਲਾਂ ਵੀ ਐਵੇਂ ਹੁੰਦਾ ਸੀ ਜਾਂ ਪਹਿਲਾਂ ਜਿਵੇਂ ਤੁਸੀਂ ਇਨਡਾਇਰੈਕਟ ਮੈਂਸ਼ਨ ਕੀਤਾ ਐਵੇਂ ਹੀ ਸੀ? ਪਹਿਲਾਂ ਇਨਡਾਇਰੈਕਟ ਹੁੰਦਾ ਸੀ ਜੀ, ਐਂ ਬੇਇੱਜ਼ਤੀ ਤੇ ਬੇਅਦਬੀ ਨਹੀਂ ਕਰਦੇ ਸੀ, ਪਰ ਉਸ ਸਰੂਪ ਨੂੰ ਬਣਨ ਵਾਸਤੇ ਉਹਨਾਂ ਨੇ ਉਸ ਵੇਲੇ ਘਰ ਬੰਨੇ ਹੋਏ ਸੀ। ਉਹ ਘਰ ਬਣਦਾ ਇੱਥੇ ਤੱਕ ਸਰੂਪ ਇਹ ਆਇਆ ਜੀ। ਇਹਨਾਂ ਦਾ ਮੇਨ ਮਕਸਦ ਹੀ ਇਹ ਹੈ ਕਿ ਸਿੱਖ ਨੂੰ ਹਿੰਦੂ ਬਣਾ ਦਿੱਤਾ ਜਾਵੇ। ਸਿੱਖ ਕਹੇ ਕਿ ਮੈਂ ਹਿੰਦੂ ਹਾਂ ਤੇ ਉਹਦੀ ਪੂਰੀ ਮਦਦ ਕਰੀਏ ਸੀ। ਐਸਾ ਇਹਨਾਂ ਨੇ ਇੱਕ ਵਿੰਗ ਤਿਆਰ ਕੀਤਾ RSS ਦੇ ਜਿਵੇਂ ਸੀਗਾ ਇਹ, ਤੇ ਇਹਨਾਂ ਰਾਸ਼ਟਰੀ ਸਿੱਖ ਸੰਗਤ ਤਿਆਰ ਕੀਤੀ, ਨਾਂ ਉਹਦਾ RSS ਹੀ ਰੱਖਿਆ ਜੀ, ਜਿਹਦੇ ਪੂਰੇ ਹਿੰਦੁਸਤਾਨ ਦੇ ਵਿੱਚ ਵਿੰਗ ਬਣੇ ਹੋਏ ਨੇ। ਹਿੰਦੁਸਤਾਨ ਦੇ ਵਿੱਚ ਤਕਰੀਬਨ RSS ਦੇ ਰਾਸ਼ਟਰੀ ਸੇਵਕ ਸੰਘ ਹੈ ਇੱਕ ਪਾਸੇ, ਇੱਕ ਪਾਸੇ ਰਾਸ਼ਟਰੀ ਸਿੱਖ ਸੰਗਤ। ਉਹ ਜਿਹੜਾ ਸਿੱਖ ਸੰਗਤ ਹੈ ਉਹਨਾਂ ਦੇ ਦਿਮਾਗ ਵਿੱਚ ਇਹ ਘਰ ਕੀਤੀ ਹੋਈ ਹੈ
ਗੱਲ ਕਿ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਹਿੰਦੂ ਸੀਗੇ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਹਿੰਦੂਆਂ ਵਾਸਤੇ ਰੱਖਿਆ ਕੀਤੀ ਹੈ ਜੀ, ਤਿਰਕ ਜੰਜੂ ਨੂੰ ਰੱਖਿਆ ਹੈਗਾ ਤੇ ਤੁਸੀਂ ਉਸ ਦਾ ਹੀ ਪਾਠ ਹੈਗਾ, ਤੁਸੀਂ ਸਾਡੀ ਰੱਖਿਆ ਵਾਸਤੇ ਤੁਸੀਂ ਖੜੇ ਕੀਤੇ ਹੋਏ ਹੋ ਜੀ, ਤੇ ਤੁਸੀਂ ਸਾਡੀ ਰੱਖਿਆ ਕਰੋ। ਤੇ ਹੁਣ ਸਾਨੂੰ ਰੱਖਿਆ ਦੀ ਲੋੜ ਨਹੀਂ ਹੈ ਤੇ ਹੁਣ ਸੈਨਿਕ ਦੀ ਸਾਨੂੰ ਜ਼ਿਆਦਾ ਲੋੜ ਨਹੀਂ ਤੇ ਅਸੀਂ ਹੁਣ ਆਪਣੇ ਉਸ ਤੇ ਮਹਾਬਲੀ ਹੈਗੇ ਆ ਤੇ ਤੁਸੀਂ ਹੁਣ ਹਿੰਦੂ ਬਣ ਜਾਓ, ਤੁਸੀਂ ਆਪਣੇ ਆਪ ਨੂੰ ਸਿੱਖ ਨਾ ਕਹੋ, ਥੋੜੀ ਸਾਨੂੰ ਲੋੜ ਹੀ ਨਹੀਂ। ਜਿਹੜੀ ਵੱਖਰੀ ਹੋਂਦ ਦੀ ਗੱਲ ਹੈ ਜਾਂ ਨਿਆਰੇਪਣ ਦੀ ਗੱਲ ਹੈ ਉਹਨੂੰ ਲੋੜ ਨਹੀਂ ਹੈਗੀ ਤੁਹਾਡੀ, ਕਿਉਂਕਿ ਇਹਨਾਂ ਕੋਲ ਹੁਣ ਵੋਟ ਬੈਂਕ ਦਾ ਇੱਕ ਚੱਕਰ ਹੈ। ਹੁਣ ਦੇਖੋ ਯੂਪੀ ਦੀ ਪੂਰੀ ਇਲੈਕਸ਼ਨ ਹੋਈ ਜਿਹਦੇ 'ਚ ਇਹਨਾਂ ਨੇ ਕਿਸੇ ਮੁਸਲਮਾਨ ਨੂੰ ਟਿਕਟ ਨਹੀਂ ਦਿੱਤੀ, ਫਿਰ ਵੀ ਇਹ ਲੋਕ ਜਿੱਤੇ ਨੇ। ਇਹਨਾਂ ਨੂੰ ਐਂ ਭਰੋਸਾ ਹੈਗਾ ਕਿ ਸਾਡੀ ਬਹੁ ਗਿਣਤੀ ਹੈ ਤੇ ਅਸੀਂ ਹਾਵੀ ਤਾਂ ਹੋ ਹੀ ਜਾਣਾ ਹੈਗਾ, ਕਿਉਂਕਿ ਇਹ ਗੱਲ ਯਾਨੀ ਮਦਨ ਮੋਹਨ ਮਾਲਵੀਆ ਨੇ ਵੀ ਕਹੀ ਸੀ ਜਿਸ ਵੇਲੇ ਉਹਨਾਂ ਨੇ ਆਪਣਾ ਸਾਰਾ 63 ਦੇ ਵਿੱਚ ਜਿਸ ਵੇਲੇ ਸਾਰੀ ਗੱਲਬਾਤ ਹੋਈ ਤੇ ਨਾ ਸੌਰੀ ਆਈ ਮੀਨ ਜਿਸ ਵੇਲੇ ਜਾਰਜ ਪੰਜਮ ਨੇ ਆਉਣਾ ਸੀਗਾ 1911 ਦੀ ਗੱਲ, ਤੇ ਉਸ ਵੇਲੇ ਇਹਨਾਂ ਨੇ ਇਹ ਗੱਲ ਕੀਤੀ ਕਿ ਇਹਨਾਂ ਨੂੰ ਆਪਾਂ ਮੁਸਲਮਾਨਾਂ ਨੂੰ ਵੀ ਆਪਾਂ ਹਿੰਦੁਸਤਾਨ ਵਿੱਚ ਰੱਖ ਲਈਏ ਤੇ ਆਪਾਂ ਹਿੰਦੂ ਤੱਤ ਦੀ ਗੱਲ ਮੇਨ ਮਕਸਦ ਕਰੀਏ, ਪਰ ਇਹਨਾਂ ਨੂੰ ਆਪਾਂ ਪਿਆਰ ਨਾਲ ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹੀਏ। ਆਉਣ ਵਾਲੇ ਸਮੇਂ 'ਚ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਹਿੰਦੂ ਬਣਾਈ ਦੇਣਾ, ਕਿਉਂਕਿ ਇਹ ਵੀ ਸਾਡੇ ਹਿੰਦੂਆਂ 'ਚੋਂ ਹੀ ਬਣੇ ਸੀਗੇ ਜੀ। ਤੇ ਜੇ ਇਹਨਾਂ ਨੇ ਮੁਸਲਮਾਨ ਬਣ ਗਏ ਤੇ ਹਿੰਦੂ ਬਣਾਉਣ ਸਾਨੂੰ ਕੀ ਤਕਲੀਫ ਹੋਣੀ ਸੀ? ਇਹਨਾਂ ਦੀ ਵਿਦਿਆ ਪ੍ਰਣਾਲੀ ਬਦਲ ਦੇਣੀ ਸਾਰੀ, ਤੇ ਉਹ ਵਿਦਿਆ ਪ੍ਰਣਾਲੀ ਵਿੱਚ ਇਹ ਇਹਨਾਂ ਨੇ ਗੁਰੂ ਸਿੱਖਾਂ ਦੇ ਮਹਾਰਾਜ ਦੇ ਬਾਰੇ ਵੀ ਇਹਨਾਂ ਨੇ ਬਹੁਤ ਸਾਰੀ ਚੀਜ਼ਾਂ ਐਸੀਆਂ ਲਿਖੀਆਂ ਕਿ ਮਹਾਰਾਜ ਟੈਰਰਿਸਟ ਸੀਗੇ, ਮਹਾਰਾਜ ਫਲਾਣਾ ਸੀਗੇ, ਯਾਨੀ ਸਾਡੇ NCERT ਦੇ ਬੁੱਕਸ ਨੇ ਜਿਨ੍ਹਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਕਹਿਣ ਦੇ ਬਾਵਜੂਦ ਇਹ ਕਹਿ ਰਹੇ ਨੇ ਕਿ ਜੀ ਉਹ ਤਾਂ ਇਤਿਹਾਸ ਵਿੱਚ ਇਸ ਤਰ੍ਹਾਂ ਗੱਲਾਂ ਲਿਖੀਆਂ ਹੋਈਆਂ ਆ ਤਾਂ ਅਸੀਂ ਉਸ ਤਰ੍ਹਾਂ ਹੀ ਵਰਣਨ ਕਰ ਰਹੇ। ਯਾਨੀ ਇਹ ਸਾਨੂੰ ਪੂਰਾ ਡਿਸਇੰਟੀਗ੍ਰੇਟ ਕਰਨ ਦੇ ਚੱਕਰਾਂ 'ਚ ਲੱਗੇ ਹੋਏ ਨੇ। ਤੇ 1947 ਤੋਂ ਬਾਅਦ ਤਾਂ ਇਹ ਹਿੰਦੂ ਤੱਤਵ ਨੂੰ ਹੀ ਪੂਰਾ ਮਹੱਤਵਤਾ ਦਿੱਤਾ ਜਾ ਰਿਹਾ ਹਿੰਦੁਸਤਾਨ ਦੇ ਵਿੱਚ ਜੀ, ਜਦ ਕਿ ਸਿੱਖਾਂ ਦਾ ਕਿਸੇ ਨਾਲ ਨਫ਼ਰਤ ਨਹੀਂ ਹੈ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਾਈ, ਸਭ ਕੋ ਮੀਤ ਹਮ ਆਪਨ ਕੀ ਨਾ, ਹਮ ਸਭਨਾ ਕੇ ਸਾਜਨ। ਪਰ ਜੇ ਇੱਕ ਵਾਰ ਦੂਸਰੀ ਕੌਮ ਦੇ ਵਿੱਚੋਂ ਆ ਕੇ ਸਬਜੈਕਟ ਨੂੰ ਪੜ੍ਹਦਾ ਕੋਈ ਬੰਦਾ, ਉਹ ਸਟੂਡੈਂਟ ਨੂੰ ਅਸੀਂ ਸਿੱਖ ਕਹਿ ਰਹੇ ਹਾਂ ਜੀ, ਤੇ ਉਹ ਸਿੱਖ ਬਣਨ ਤੋਂ ਬਾਅਦ ਕਹੇ ਜੀ ਮੈਂ ਹਿੰਦੂ ਹਾਂ ਜਾਂ ਮੈਂ ਮੁਸਲਮਾਨ ਹਾਂ, ਬਾਹਰ ਕੇ ਨਾ ਹਮ ਹਿੰਦੂ, ਪੰਚਮ ਪਾਤਸ਼ਾਹ ਦਾ ਸ਼ਬਦ ਹੈ, ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ, ਕਹਿੰਦੇ ਅੱਲਾ ਰਾਮ ਕੇ ਪਿੰਡ ਪਰਾਨ। ਅਸੀਂ ਆਪਣੇ ਆਪ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਬਹੁਤ ਸੁੰਦਰ, ਕਹਿੰਦੇ ਹਿੰਦੂ ਅੰਨਾ ਤੁਰਕੋ ਕਾਨਾ ਦੋਹਾਂ ਤੇ ਗਿਆਨੀ ਸਿਆਣਾ, ਕਹਿੰਦੇ ਗਿਆਨ ਲਓ ਤੁਸੀਂ ਹਿੰਦੂ ਤੇ ਮੁਸਲਮਾਨ ਦੇ ਇਸ ਭਾਵ ਦੇ ਵਿੱਚ ਨਾ ਆਓ, ਤੁਸੀਂ ਰੱਬ ਦੇ ਬੰਦੇ ਹੋ, ਮਾਨੁਖ ਕੀ ਜਾਤ ਸਭੇ ਇੱਕੈ ਪਹਿਚਾਨ ਬੋ। ਇੱਥੇ ਤਾਂ ਉਪਦੇਸ਼ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਜਿਹੜਾ ਐਸਾ ਸਿੱਖ ਬਣ ਜਾਏ, ਦੇਖੋ ਪਹਿਲਾਂ 4 ਹਿੰਦੂ ਭਾਈ ਹੁੰਦੇ ਸੀ, ਇੱਕ ਬੰਦਾ ਸਿੱਖ ਬਣਦਾ ਸੀ, ਹੈ ਨਾ, ਕੋਈ ਮੁਸਲਮਾਨਾਂ 'ਚ 1-2 ਬੱਚੇ ਹੁੰਦੇ ਸੀ, ਉਹਨਾਂ 'ਚ ਇੱਕ ਬੱਚਾ ਸਿੱਖ ਬਣ ਜਾਂਦਾ ਸੀ। ਹੁਣ ਅੰਗਰੇਜ਼ਾਂ ਤੋਂ ਸਿੱਖ ਬਣਦੇ ਨੇ, ਹੈ ਨਾ, ਇੱਕ ਅੱਧਾ। ਤੇ ਕਹਿੰਦੇ ਸਾਡੇ ਪਰਿਵਾਰ ਵਾਲੇ ਕਹਿੰਦੇ ਸਾਡੇ ਪਰਿਵਾਰ 'ਚ ਇੱਕ ਸਿੱਖ ਹੈਗਾ ਜੀ। ਸਿੱਖ ਤਾਂ ਸੀਗਾ ਕਿਉਂਕਿ ਉਹਨਾਂ ਨੇ ਇਹ ਗੱਲ ਸਿੱਖੀ ਸੀ ਕਿ ਅਸੀਂ ਸਭ ਨਾਲ ਪਿਆਰ ਕਰਨਾ ਹੈਗਾ। ਇੱਥੇ ਸਭ ਨੂੰ ਜੇ ਜਿੰਦਾ ਰਹਿਣ ਦੇ ਵਾਸਤੇ ਸਭ ਨੂੰ ਅਸੀਂ ਪ੍ਰਸ਼ਾਦਾ ਗੁਰਦੁਆਰੇ ਸਾਹਿਬ ਮਿਲਦਾ ਹੈ ਜੀ, ਆਤਮਿਕ ਗਿਆਨ ਵਾਸਤੇ ਸਪਿਰਚੁਅਲ ਡੈਥ ਨਾ ਹੋਵੇ ਬੰਦੇ ਦੀ, ਉਸ ਵਾਸਤੇ ਉਹਨੂੰ ਗਿਆਨ ਮਿਲਦਾ ਹੈ। ਸੋ ਇੱਥੇ ਦੋਨੋਂ ਪ੍ਰਕਾਰ ਦੇ ਭੋਜਨ ਨੇ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ। ਲੰਗਰ ਦਾ ਵੀ ਭੋਜਨ ਹੈ, ਇਹ ਆਤਮ ਰੂਪੀ ਭੋਜਨ ਵੀ ਹੈ ਜੀ। ਇਸ ਰੂਪ ਨੂੰ 1947 ਦੇ ਵਿੱਚ ਸਾਨੂੰ ਸਾਰੇ ਵਿਸ਼ਵਾਸ ਦਿਵਾਉਣ ਦੇ ਬਾਵਜੂਦ ਸਾਡੇ ਨਾਲ ਦਗਾਤ ਕੀਤਾ ਜਾ ਰਿਹਾ, ਸਾਨੂੰ ਧੋਖਾ ਦਿੱਤਾ ਜਾ ਰਿਹਾ, ਤੇ ਸਾਡੇ ਲੋਕ ਸਮਝ ਨਹੀਂ ਰਹੇ ਕਿ ਸਾਡੇ ਨਾਲ ਕੀ ਹੋ ਰਿਹਾ। ਆਮ ਬੰਦੇ ਨੂੰ ਤਾਂ ਦਿਮਾਗ ਵਿੱਚ ਕੋਈ ਗੱਲ ਔੜਦੀ ਨਹੀਂ ਹੈ, ਉਹਦੀ ਰੋਜੀ ਰੋਟੀ ਤੱਕ ਹੀ ਆਪਣੀ ਦੌੜ ਭੱਜ ਹੁੰਦੀ ਹੈ। ਤੇ ਪਰ ਜਿਹੜੇ ਸਾਡੇ ਇੰਸਟੀਟਿਊਸ਼ਨ SGPC ਨੇ ਸੰਭਾਲੇ, ਉਹਦੀ ਪ੍ਰੋਪਰ ਸਹੀ ਤਰੀਕੇ ਨਾਲ ਉਹਨਾਂ ਨੇ ਰੱਖਿਆ ਨਹੀਂ ਕੀਤੀ, ਪ੍ਰਚਾਰ ਨਹੀਂ ਕੀਤਾ। ਜਿਤਨਾ ਪੈਸਾ SGPC ਵਾਸਤੇ ਕੋਲ ਸੰਗਤਾਂ ਦਾ ਦੁਨੀਆ ਭਰ ਦੇ ਉੱਥੇ ਪਹੁੰਚਿਆ ਜੀ, ਜੇ ਕਿਤੇ ਹਰ ਪਿੰਡ ਦੇ ਵਿੱਚ ਇੱਕ ਸਕੂਲ ਖੋਲ੍ਹਿਆ ਜਾਂਦਾ, ਹਰ ਪਿੰਡ ਦੇ ਵਿੱਚ ਇੱਕ ਹਸਪੀਟਲ ਖੋਲ੍ਹ ਦਿੱਤਾ ਜਾਂਦਾ, ਤੇ ਉੱਥੇ ਉਹਨਾਂ ਦਾ ਇਲਾਜ ਫ੍ਰੀ ਹੁੰਦਾ, ਹਾਂਜੀ, ਤੇ ਉੱਥੇ ਇਲਾਜ ਬੱਚਿਆਂ ਨੂੰ ਸਹੀ ਤਰੀਕੇ ਨਾਲ ਪੜ੍ਹਾਈ ਕੀਤੀ ਜਾਂਦੀ, ਦੁਨੀਆ ਉੱਥੇ ਇਸ ਗੱਲ ਨੂੰ ਸਿੱਖਦਿਆਂ ਇਸ ਰਸਤੇ ਤੇ ਆ ਜਾਂਦੀ, ਸਿੱਖੀ ਦੇ ਸਰੂਪ 'ਚ ਆ ਜਾਂਦੀ ਜੀ। ਇਹ ਨਹੀਂ ਹੋਣ ਦਿੱਤਾ ਗਿਆ। ਜਿਸ ਵੇਲੇ ਜਿਵੇਂ ਆਜ਼ਾਦੀ ਆਈ ਸਾਡੇ ਪੰਜਾਬ ਨੂੰ ਇਹਨਾਂ ਨੇ ਖਾਣ ਵਾਸਤੇ ਕਮਿਊਨਿਜ਼ਮ ਬਿਠਾਇਆ, ਰਸ਼ੀਆ ਦੇ ਨਾਲ ਮਿਲੇ, ਰਸ਼ੀਆ ਦੇ ਨਾਲ ਮਿਲ ਕੇ ਇਹਨਾਂ ਦੇ ਰਸ਼ੀਆ ਨੇ ਕਿਹਾ ਜੇ ਤੁਸੀਂ ਕੌਮ ਇਹ ਸਪਿਰਚੁਅਲਿਟੀ ਖਤਮ ਕਰੋਗੇ ਤਾਂ ਰਾਜ ਕਰੋਗੇ, ਤੇ ਸੈਕੂਲਰ ਵਰਡ ਵਿੱਚ ਪਾਇਆ ਇਹਨਾਂ ਨੇ, ਉਸ ਤੋਂ ਬਾਅਦ ਪਾਇਆ 70s ਦੇ ਵਿੱਚ, ਹਾਂ 70s ਦੇ ਵਿੱਚ। ਤੇ ਜਿਸ ਵੇਲੇ ਉਹਨਾਂ ਨੇ ਪਾਇਆ ਤੇ ਇਹਨਾਂ ਦਾ ਇਹ ਮਕਸਦ ਸੀ ਕਿ ਪੰਜਾਬ ਦੇ ਜਿਤਨੇ ਸਕੂਲਸ ਨੇ, ਜੇ ਉਹ UGC ਗ੍ਰਾਂਟ ਲੈਣਾ ਚਾਹੁੰਦੀ ਹੈ
ਜੀ ਤੇ ਉਹ ਜੇ ਕਮਿਊਨਿਸਟ ਰਸ਼ੀਆ ਦੀ ਬੁੱਕਸ ਦਾ ਸਟਾਲ ਨਹੀਂ ਲਗਾਉਂਦੇ ਸਕੂਲਾਂ ਵਿੱਚ ਤੇ ਉਹਨਾਂ ਨੂੰ ਸੈਂਟਰਲ ਗ੍ਰਾਂਟ ਨਹੀਂ ਮਿਲੇਗੀ, ਪੈਸਾ ਨਹੀਂ ਫੰਡਿੰਗ ਹੋਏਗੀ। ਇਹ ਫੈਕਟ ਹੈ। ਇਹ ਫੈਕਟ ਹੈ। ਤੇ ਜਿਤਨੇ ਯੂਨੀਵਰਸਿਟੀ ਸੀਗੇ ਉਹਨਾਂ ਦੇ ਜਿਤਨੇ ਚੇਅਰਮੈਨ ਸੀਗੇ, ਯਾਨੀ ਜਿਤਨੇ ਆਪਣੇ ਉਹਨਾਂ ਦੇ ਸੌਰੀ ਚੇਅਰਮੈਨ ਕਹਿ ਰਹੇ ਵਾਈਸ ਚਾਂਸਲਰ ਸੀਗੇ, ਉਹ ਸਾਰੇ ਕਮਿਊਨਿਸਟ ਲੋਕ ਲਗਾਏ। ਹੈਡ ਆਫ ਦਾ ਡਿਪਾਰਟਮੈਂਟ ਕਮਿਊਨਿਸਟ ਬਿਠਾਏ, ਸਕੂਲਾਂ ਦੇ ਪ੍ਰਿੰਸੀਪਲ ਕਮਿਊਨਿਸਟ ਲਗਾਏ। ਇਹ ਇਸ ਤਰ੍ਹਾਂ ਕਰਕੇ ਕਿ ਇਹਨਾਂ ਦੀ ਸਪਿਰਿਚੁਅਲਿਟੀ ਪੰਜਾਬ ਵਿੱਚ ਖਤਮ ਕਰ ਦਿੱਤੀ। ਇਹ ਕਿਹੜੇ ਦੌਰ ਦੇ ਵਿੱਚ ਹੋਇਆ? ਮੈਨੂੰ ਉੱਪਰ ਇਹ ਰਜੀਮ ਨਹਿਰੂ ਕਿਹੜਾ ਦੇ ਸੀ? ਟਾਈਮ ਤੇ, ਨਹਿਰੂ ਦੇ ਟਾਈਮ ਤੋਂ ਸ਼ੁਰੂ ਸੀਗਾ। ਨਹਿਰੂ ਦੇ ਟਾਈਮ ਤੋਂ ਸ਼ੁਰੂ ਸੀਗਾ। ਇਹਨਾਂ ਦਾ ਮਕਸਦ ਇਹ ਸੀ ਕਿ ਪੰਜਾਬ ਦੇ ਵਿੱਚ ਸਪਿਰਿਚੁਅਲਿਟੀ ਨੂੰ ਖਤਮ ਕਰ ਦੀ। ਸਾਡੇ ਸਿੱਖ ਨਹੀਂ ਸਮਝ ਪਾਏ ਤੇ ਐਸਜੀਪੀਸੀ ਸਿਰਫ ਪੌਦਿਆਂ ਦੇ ਲੈਣ ਪਿੱਛੇ ਇਹ ਆਪਣਾ ਕੰਮ ਕਰ ਰਹੀ ਸੀ। ਆਹ ਹਾਲ ਸਾਰਾ ਐਸਜੀਪੀਸੀ ਨੇ ਆਪਣੇ ਸਿਰਫ ਵੋਟਾਂ ਲੈਣ ਪਿੱਛੇ, ਇਹਨਾਂ ਨੂੰ ਜਿੱਥੇ ਮਰਜ਼ੀ ਮੱਥਾ ਟਿਕਾ ਦਿਓ, ਜਿਹਦੇ ਮਰਜ਼ੀ ਇਹਨਾਂ ਦੇ ਮੂਹਰੇ ਇਹਨਾਂ ਨੂੰ ਪਵਾ ਦਿਓ, ਉੱਥੇ ਪੈ ਜਾਣਗੇ ਇਹ, ਹੈ। ਇਹ ਕੌਮ ਦਾ ਇਹਨਾਂ ਨੇ ਸੱਤਿਆਨਾਸ਼ ਕਰਕੇ ਰੱਖਤਾ। ਜੇ ਇਹਨਾਂ ਨੇ ਇੱਕ ਅਕਾਲੀ ਵਿੰਗ ਬਣਾਇਆ ਸੀ ਵੱਖਰਾ, ਪੋਲੀਟੀਕਲ ਵਿੰਗ ਸੀ, ਉਹਨੂੰ ਪੋਲੀਟੀਕਲ ਰਹਿਣ ਦਿੰਦੇ ਉੱਥੇ, ਉਹ ਪੋਲੀਟੀਕਲ ਵਿੰਗ ਵਾਲੇ ਜਿੱਥੇ ਮਰਜ਼ੀ ਜਾਂਦੇ। ਪਰ ਜਿੱਥੇ ਆਹ ਵਿੰਗ ਸੀ ਸਾਡਾ ਐਸਜੀਪੀਸੀ ਦਾ ਧਾਰਮਿਕ ਵਿੰਗ ਸੀ, ਇਹਨਾਂ ਨੂੰ ਕਿਤੇ ਚੁੱਕਣਾ ਨਹੀਂ ਚਾਹੀਦਾ ਸੀ। ਇਹਨਾਂ ਨੂੰ ਆਪਣੇ ਆਪ ਤੇ ਖੜ ਕੇ ਕੌਮ ਨੂੰ ਸੰਭਾਲਣ ਦੀ ਲੋੜ ਸੀ, ਜੋ ਕਿ ਇਸ ਵਿੱਚ ਬਿਲਕੁਲ ਇਹ ਜ਼ੀਰੋ ਹੋ ਗਏ, ਬਿਲਕੁਲ ਫੇਲ ਹੋ ਗਏ। ਇਹਨਾਂ ਦੇ ਕਾਰਨ ਪੰਜਾਬ 'ਚ ਡੇਰੇਵਾਦ ਖੜੇ ਹੋਏ, ਕਿਉਂਕਿ ਇਹਨਾਂ ਦੇ ਬੰਦੇ ਪੈਸੇ ਨਹੀਂ ਲੈਂਦੇ, ਪੈਸੇ ਲੈਂਦੇ ਸੀਗੇ ਤਨਖਾਹ ਲੈਣ ਵਾਸਤੇ, ਪੈਸੇ ਲੈਣ ਗੁਰਦੁਆਰੇ ਚਲੇ ਜਾਣਾ, ਪ੍ਰਚਾਰ ਕਰਨਾ ਨਾ, ਪ੍ਰਚਾਰਕ ਭੇਜਣੇ ਨਾ, ਗੁਰਦੁਆਰਿਆਂ ਵਿੱਚ ਇਹਨਾਂ ਦੇ ਕੋਈ ਯਾਨੀ ਪੈਸੇ ਉੱਥੋਂ ਇਕੱਠੇ ਕਰ ਲੈਣੇ, ਉੱਥੇ ਸਹੀ ਪ੍ਰਚਾਰ ਨਾ ਹੋਣ ਦੇਣਾ। ਤੁਸੀਂ ਅੰਦਾਜ਼ਾ ਲਗਾਓ, ਹਰਮੰਦਰ ਸਾਹਿਬ ਦੇ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਥਾ ਕਰਦੇ ਹੁੰਦੇ ਸੀ, ਉਹ ਕਥਾ ਬੰਦ ਕਰਤੀ ਇਹਨਾਂ ਨੇ। ਹੁਣ ਸਿਰਫ ਕੀਰਤਨ ਹੁੰਦਾ ਉੱਥੇ, ਗੁਰੂ ਮਹਾਰਾਜ ਦੀ ਬਾਣੀ ਦੀ ਵਿਚਾਰ ਬੰਦ ਕਰਤੀ। ਜਿਹੜੇ ਸਾਡੇ ਐਸਜੀਪੀਸੀ ਦੇ ਜਿਹੜੇ ਉੱਥੋਂ ਜਥੇਦਾਰ ਸੀਗੇ ਅਕਾਲ ਤਖਤ ਦੇ, ਅੱਜ ਤੱਕ ਇੱਕ ਵਾਰ ਵੀ ਖੜ ਕੇ ਤਖਤ ਦੇ ਉੱਤੇ ਇਹ ਨਹੀਂ ਬੋਲੇ। ਉਹਨਾਂ ਨੂੰ ਪ੍ਰਚਾਰ ਕਰਨ ਦਾ ਕੋਈ ਦਿਨ ਦੱਸ ਦਿਓ ਸਾਨੂੰ ਕਿ ਉਸ ਦਿਨ ਅਕਾਲ ਤਖਤ ਤੇ ਬੋਲਣਗੇ ਜਥੇਦਾਰ ਸਾਹਿਬ ਤੇ ਸੰਗਤ ਸੁਣੇਗੀ। ਕੋਈ ਇਹੋ ਦਿਨ ਨਹੀਂ, ਬੰਦ ਕਰਤਾ। ਹਜੂਰ ਸਾਹਿਬ ਵੱਲ ਇੱਧਰ ਆਓ, ਮੋਨੀ ਜੀ, ਜੋਗਿੰਦਰ ਸਿੰਘ ਮੋਨੀ ਜੀ ਨੂੰ ਬਿਠਾਇਆ, ਮੌਨ ਧਾਰਤਾ, ਮੂੰਹ ਬੰਦ ਕਰਾਤਾ ਕਿ ਬਸ ਤੁਸੀਂ ਬੋਲਣਾ ਨਹੀਂ ਬਸ, ਹੈ। ਜੇ ਜਥੇਦਾਰ ਹੀ ਨਹੀਂ ਬੋਲਣਗੇ ਤੇ ਕੌਮ ਕਿਵੇਂ ਬਦਲੇਗੀ, ਕਿਵੇਂ ਜੀ। ਸੋ ਇਹ ਸਾਰੀ ਚੀਜ਼ਾਂ ਦੇ ਨਾਲ ਇਹਨਾਂ ਨੇ ਹੌਲੀ ਹੌਲੀ ਕਰਦੇ ਕਰਦੇ ਆਪਣੇ ਮਕਸਦ ਦੇ ਵਿੱਚ ਇਹ ਕਾਮਯਾਬ ਹੋ ਰਹੇ ਨੇ ਤੇ ਸਾਨੂੰ ਆਪਣੇ ਪੈਰਾਂ ਤੇ ਖੜਨ ਨੂੰ ਹਾਲੇ ਥਾਂ ਨਹੀਂ ਲੱਭ ਰਿਹਾ। ਸਾਡੇ ਕੌਮ ਦੇ ਆਗੂ ਇਕੱਠੇ ਨਹੀਂ ਹੋ ਰਹੇ। ਅਸੀਂ ਥਿੰਕ ਟੈਂਕ ਦੀ ਗੱਲ ਕੀਤੀ ਦਰਬਾਰ ਆਪਣਾ ਪ੍ਰੋਫੈਸਰ ਦਰਸ਼ਨ ਸਿੰਘ ਦੇ ਟਾਈਮ ਤੇ, ਉਸ ਵੇਲੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਇੱਕ ਮੀਟਿੰਗ ਬੁਲਾਈ ਜੀ, ਉਹਦੇ ਵਿੱਚ ਸਾਨੂੰ ਕੱਢਤਾ ਇਹਨਾਂ ਨੇ ਕਿ ਈਸ਼ਵਰ ਸਿੰਘ ਨੂੰ ਵਿੱਚ ਨਹੀਂ ਰੱਖਣਾ। ਇਹ ਬਾਤ ਫਿਰ ਆਹ ਹਾਲ ਕਰ ਲਿਆ ਪ੍ਰੋਫੈਸਰ ਸਾਹਿਬ ਨੇ ਵੀ। ਅੱਜ ਕੌਮ ਬਿਲਕੁਲ ਦੁਬਿਧਾ 'ਚ ਖੜੀ ਹੋ ਗਈ। ਤੁਸੀਂ ਕਿਉਂ ਇਸ਼ੂਜ਼ ਐਸੇ ਚੱਕਦੇ ਹੋ, ਧਾਰਮਿਕ ਇਸ਼ੂਜ਼, ਜਿਹੜੇ ਕਿ ਤੁਹਾਡੇ ਆਪਸ ਵਿੱਚ ਬੈਠ ਕੇ ਰਿਜ਼ੋਲਵ ਕਰਨ ਤੋਂ ਪਹਿਲਾਂ ਤੁਸੀਂ ਬਾਹਰ ਜਾ ਕੇ ਤੁਸੀਂ ਇੰਨਾ ਉਹਦਾ ਵਾਦ ਵਿਵਾਦ ਕਰ ਦੋ ਤਾਂ ਕਿ ਲੋਕ ਟੁੱਟ ਜਾਣ। ਉਹ ਜੇ ਲੋਕਾਂ ਨੇ ਕੁਝ ਕਰਨਾ ਹੈਗਾ ਤਾਂ ਬੈਠ ਕੇ ਕਰਨ। ਬਿਲਕੁਲ ਸਾਡੇ ਘਰ ਦੀ ਗੱਲ ਸੀ, ਸੋਲੂਸ਼ਨ ਤਾਂ ਬੈਠੇ ਹੀ ਹੋਣੇ। ਸੋ ਇਸ ਭਾਵ ਦੇ ਨਾਲ ਅਸੀਂ ਟੁੱਟ ਰਹੇ ਹਾਂ ਜੀ। ਜਥੇਬੰਦੀਆਂ ਬਿਲਕੁਲ ਅਲੱਗਾ ਹੋ ਰਹੀਆਂ ਨੇ, ਇੱਕ ਦੂਜੇ ਨਾਲ ਗੱਲ ਕਰਨ ਨੂੰ ਕੋਈ ਰਾਜੀ ਨਹੀਂ ਹੈ। ਇੱਕ ਜਥੇਬੰਦੀ 'ਚ ਕਈ ਹੋਰ ਜਥੇਬੰਦੀਆਂ ਧੜੇਬਾਜ਼ੀ ਖੜੀਆਂ ਕਰਤੀਆਂ ਇਹਨਾਂ ਨੇ, ਟੁੱਟ ਰਹੇ ਹਾਂ। ਜਦ ਕਿ ਸਿੱਖ ਇਕੱਠਾ ਹੋਣਾ ਚਾਹੀਦਾ ਸੀ, ਸਭ ਨਾਲ ਪਿਆਰ ਕਰਨਾ ਚਾਹੀਦਾ ਸੀ, ਅਸੀਂ ਆਪਣੇ ਆਪ 'ਚ ਹੀ ਟੁੱਟ ਰਹੇ ਜੀ। ਭਾਈ ਸਾਹਿਬ, ਜਿਵੇਂ ਅਸੀਂ ਇਹ ਸਾਰੇ ਵਰਤਾਰੇ ਨੂੰ ਦੇਖਦੇ ਹਾਂ, ਤੁਸੀਂ 1947 ਤੋਂ ਬਾਅਦ ਦੇ ਸਮੇਂ ਨੂੰ ਖਾਸ ਕਰਕੇ ਹੁਣ ਸੈਕੰਡ ਸੈਗਮੈਂਟ ਦੇ ਵਿੱਚ ਡਿਫਾਈਨ ਕੀਤਾ ਹੈ ਕਿ ਕਿਸ ਹਿਸਾਬ ਨਾਲ ਜਿਹੜੀ ਚੇਂਜਸ ਨੇ ਉਹ ਕੀਤੀਆਂ ਜਾ ਰਹੀਆਂ ਨੇ। ਜੇ ਅਸੀਂ ਇਹਦਾ ਇੱਕ ਰੀਜ਼ਨ ਲੱਭਣਾ ਹੋਵੇ ਤਾਂ ਜਿੰਨਾ ਕੁ ਮੈਂ ਸਮਝ ਪਾ ਰਿਹਾ ਵੀ ਜਿਹੜਾ ਕੰਟਰੋਲਿੰਗ ਪਾਵਰ ਹੈਗੀ ਉਹ ਤੁਸੀਂ ਧਾਰਮਿਕ ਐਂਗਲ ਤੋਂ ਦੇਖ ਲਓ, ਐਸਜੀਪੀਸੀ ਅਕਾਲ ਤਖਤ ਨੂੰ ਕਿਸ ਥਾਂ ਤੇ ਅੱਜ ਲਿਆ ਕੇ ਖੜਾ ਕੀਤਾ ਹੈ ਕਿ ਸਿੱਖ ਬਿਲਕੁਲ ਟੁੱਟ ਚੁੱਕੇ ਨੇ। ਫਿਰ ਗੁਰੂ ਗ੍ਰੰਥ ਸਾਹਿਬ ਤੇ ਜਿਹੜੇ ਡਾਇਰੈਕਟਲੀ ਇਨਡਾਇਰੈਕਟਲੀ ਹਮਲੇ ਨੇ ਜਾਂ ਜਿਹੜੀ ਡੇਰਾਵਾਦ ਦੀ ਗੱਲ ਹੈਗੀ ਹੈ, ਉਹਨੂੰ ਤੁਸੀਂ ਸਿਆਸੀ ਤੌਰ ਤੇ ਦੇਖ ਲਓ, ਉਹਨੂੰ ਤੁਸੀਂ ਸਮਾਜਿਕ ਤੌਰ ਤੇ ਦੇਖ ਲਓ, ਉਹਨੂੰ ਤੁਸੀਂ ਧਾਰਮਿਕ ਤੌਰ ਤੇ ਦੇਖ ਲਵੋ। ਇਹ ਜਿਹੜੀ ਕਮਾਂਡ ਚੇਨ ਆਫ ਕਮਾਂਡ ਹੈਗੀ ਹੈ, ਇਹ ਜਾ ਕੇ ਤੁਹਾਡੀ ਜਿੱਥੇ ਕੰਟਰੋਲ ਹੈਗਾ ਉੱਥੇ ਜਾ ਕੇ ਜੁੜਦੀਆਂ ਨੇ। ਉਹ ਤੁਸੀਂ ਦਿੱਲੀ ਦੇ ਵਿੱਚ ਜਿਹੜਾ ਕੰਟਰੋਲ ਹੈ ਉਹਦੀ ਗੱਲ ਕਰ ਲਓ, ਜਾਂ ਜਿਵੇਂ ਤੁਸੀਂ ਆਰਐਸਐਸ ਦੀ ਗੱਲ ਕੀਤੀ ਹੈ ਜਿਨ੍ਹਾਂ ਦਾ ਹੈੱਡਕੁਆਟਰ ਨਾਗਪੁਰ ਦੇ ਵਿੱਚ ਹੈਗਾ, ਵੀ ਜਿਹੜੀ ਪਾਲਿਸੀ ਹੈਗੀ ਹੈ ਸ਼ਿਫਟ ਕੀਤਾ ਜੀ, ਜਿਹੜੀ ਉਹਨਾਂ ਦੀ ਪਾਲਿਸੀ ਹੈਗੀ ਹੈ ਉਹ ਮੈਟਰ ਕਰਦੀ ਹੈ ਵੀ ਕਿਸ ਪਾਲਿਸੀ ਦੇ ਆਧਾਰ ਤੇ ਤੁਸੀਂ ਜਿਹੜੀ ਸਟੇਟ ਹੈ ਉਹ ਰਨ ਕਰਦੇ ਹੋ। ਤਾਂ ਜਿਹੜਾ ਇੱਕ ਇਹਦੇ 'ਚ ਸਵਾਲ ਉੱਠਦਾ ਹੈ ਪੋਲੀਟੀਕਲ ਪਾਵਰ ਦਾ, ਵੀ ਪੋਲੀਟੀਕਲ ਪਾਵਰ ਕਿੰਨੀ ਕੁ ਇੰਪੋਰਟੈਂਟ ਹੈ ਤੁਹਾਡੇ ਧਰਮ ਨੂੰ ਪ੍ਰੋਪਰਲੀ ਪ੍ਰਮੋਟ ਕਰਨ ਦੇ ਲਈ, ਉਹਦਾ ਪ੍ਰੋਪਰਲੀ ਪ੍ਰਚਾਰ ਕਰਨ ਦੇ ਲਈ, ਪ੍ਰਸਾਰ ਕਰਨ ਦੇ ਲਈ ਪੋਲੀਟੀਕਲ ਪਾਵਰ ਦੀ ਕੀ ਅਹਿਮੀਅਤ ਹੈ? ਦੇਖੋ ਐਂ ਹੈ, ਪੋਲੀਟੀਕਲ ਪਾਵਰ ਦੀ ਪਹਿਲਾਂ ਆਪਾਂ ਗੱਲ ਕਰੀਏ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ, ਜਦ ਕਿ ਗੁਰੂ ਨਾਨਕ ਦੇਵ ਜੀ ਵੀ ਰਾਜ ਤੇ ਧਰਮ ਦੇ ਨਾਲ ਚੱਲਦੇ ਰਹੇ,
ਜੀ। ਚੌਥੇ ਪਾਤਸ਼ਾਹ ਨੂੰ ਵੀ ਮਹਾਰਾਜ ਕਹਿੰਦੇ ਰਾਜ ਜੋਗ ਤਖਤ ਦੀਨ ਪਰ ਰਾਮਦਾਸ। ਇਹ ਰਾਜ 'ਚ ਜੋਗ ਗੁਰੂ ਨਾਨਕ ਸਾਹਿਬ ਜੀ ਤੋਂ ਚੱਲੇ ਆ ਰਹੇ ਸਾਡੇ ਕੋਲ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਅਕਾਲ ਤਖਤ ਬਣਾਇਆ ਜੀ। ਮੂਰੇ ਹਰਮੰਦਰ ਸਾਹਿਬ ਸੀਗਾ ਤੇ ਮਹਾਰਾਜ ਨੇ ਅਕਾਲ ਤਖਤ ਸਾਹਮਣੇ ਬਣਾਇਆ ਤਾਂ ਕਿ ਸਾਡੇ ਰਾਜ ਦਾ ਜਿਹੜਾ ਨੀਤੀ ਹੈ, ਰਾਜ ਕਰਨ ਦੀ ਜਿਹੜੀ ਨੀਤੀ ਹੈ ਉਹ ਧਰਮ ਅਨੁਸਾਰ ਚੱਲਦੀ ਰਹੇ। ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ। ਉਸ ਨੀਤੀ ਨੂੰ ਫਿਰ ਗੁਰੂ ਗੋਬਿੰਦ ਸਿੰਘ ਜੀ ਤੱਕ ਸਭ ਚਲਾਉਂਦੇ ਆਏ। ਮਹਾਰਾਜ ਇਸ ਨੀਤੀ ਦੇ ਨਾਲ ਸਭ ਨਾਲ ਪਿਆਰ ਕਰਨ ਵਾਸਤੇ ਜਿਹੜਾ ਵੀ ਮਹਾਰਾਜ ਦੇ ਦਰਬਾਰ 'ਚ ਸ਼ਿਕਾਇਤ ਲੈ ਕੇ ਆਉਂਦਾ ਸੀ, ਹਿੰਦੂ ਪੰਡਤ ਆਏ ਮਹਾਰਾਜ ਕੋਲ, ਕਸ਼ਮੀਰੀ ਪੰਡਤ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪਣਾ ਸੀਸ ਕੁਰਬਾਨ ਕੀਤਾ, ਕੁਰਬਾਨੀ ਦਿੱਤੀ ਆਪਣੀ। ਤਿਲਕ ਜੰਜੂ ਰਾਖਾ ਪ੍ਰਪਤਾਕਾ ਕਿਨੋ ਬੜੋ ਕਲੂ ਮੈਂ ਸਾਕਾ। ਮਹਾਰਾਜ ਨੇ ਆਪਣੀ ਕੁਰਬਾਨੀ ਕੀਤੀ। ਯਾਨੀ ਜਿਹੜਾ ਰਾਜਾ ਹੁੰਦਾ ਹੈ ਦੂਜਿਆਂ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨੀ ਦੇ ਸਕਦਾ ਹੈ ਜੀ, ਐਸਾ ਰਾਜਾ ਸੀ ਸਾਡੇ ਕੋਲ। ਬਾਕੀ ਤਾਂ ਜਿਹੜੇ ਕੋਈ ਹਰ ਸਮਾਨ ਨਹੀਂ ਰਾਜਾ। ਮਹਾਰਾਜ ਕਹਿੰਦੇ ਜੀਵਨ ਵਿੱਚ ਕਈ ਹੋਰ ਆਪਣੇ ਰਾਜੇ ਖੜੇ ਹੋਏ, ਪਰ ਸਾਡਾ ਜਿਹੜਾ ਰਾਜ ਸੀ ਵਿਦਆਊਟ ਬਾਉਂਡਰੀ ਸੀਗਾ ਜੀ। ਇਹ ਧਿਆਨ ਰੱਖਣਾ, ਵਿਦਆਊਟ ਬਾਉਂਡਰੀਜ਼। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਦੇਖੋ, ਭਾਈ ਭਿਖਾਰੀ ਦੀ ਸਾਖੀ ਸੁਣਦੇ ਹੋ, ਗੁਜਰਾਤ ਵਿੱਚ ਸੀਗਾ ਤੇ ਜਿਸ ਵੇਲੇ ਪੰਚਮ ਪਾਤਸ਼ਾਹ ਕੋਲ ਭਾਈ ਗੁਰਮੁਖ ਆਇਆ, ਕਹਿੰਦੇ ਮਹਾਰਾਜ ਮੇਰੇ ਗੁਰਮੁਖ ਦੇ ਅਰਥ ਮੈਨੂੰ ਦੱਸੋ। ਮਹਾਰਾਜ ਭਾਈ ਭਿਖਾਰੀ ਕੋਲ ਜਾਣ ਨੂੰ ਕਿਹਾ, ਗੁਜਰਾਤ ਵਿੱਚ ਸੀਗਾ। ਗੁਰੂ ਨਾਨਕ ਦੇਵ ਜੀ ਦੀ ਸਾਖੀ ਸੁਣੋ। ਜਿਸ ਵੇਲੇ ਬਹੁਤ ਸਾਰੀ ਸੰਗਤ ਨੇ ਸੇਵਾ ਕੀਤੀ ਮਹਾਰਾਜ ਦੀ, ਤੇ ਮਹਾਰਾਜ ਨੇ ਕਿਹਾ ਭਾਈ ਤੁਸੀਂ ਉਜੜ ਜਾਓ ਜੀ, ਤੇ ਜਿਹੜੇ ਪਿੰਡ ਨੇ ਸੇਵਾ ਨਹੀਂ ਕੀਤੀ ਮਹਾਰਾਜ ਕਹਿੰਦੇ ਤੁਸੀਂ ਬਸੇ ਰਹੋ। ਸੋ ਸਾਡੀ ਜਿਹੜੀ ਫਿਲਾਸਫੀ ਹੈ ਉਹ ਬਸੇ ਰਹਿਣ ਦੀ ਨਹੀਂ ਹੈ। ਸਾਡੀ ਫਿਲਾਸਫੀ ਬਾਹਰ ਖੇਲਣਾ, ਬਾਹਰ ਲੋਕਾਂ ਦੇ ਵਿੱਚ ਇਸ ਗੱਲ ਨੂੰ ਪਹੁੰਚਾਉਣਾ, ਉੱਥੇ ਸਭ ਦੇ ਵਿੱਚ ਰਹਿੰਦੇ ਹਾਂ ਰਾਜ ਕਰਨਾ, ਰਹੋ ਰਾਜ ਕਰਨਾ। ਸਾਨੂੰ ਇੱਕ ਸਟੇਟ ਵਿਦਆਊਟ ਬਾਉਂਡਰੀਜ਼ ਪਹਿਲਾਂ ਡਿਕਲੇਅਰ ਕਰਨਾ ਚਾਹੀਦਾ ਹੈ ਕਿ ਜਿਹੜਾ ਸਾਡਾ ਸਟੇਟ ਨੇਸ਼ਨ ਹੈ, ਅਸੀਂ ਵਿਦਆਊਟ ਬਾਉਂਡਰੀਜ਼ ਇੱਕ ਨੇਸ਼ਨ ਬਿਲਟ ਅਪ ਹੈਗੇ ਆ। ਉਸ ਦੇ ਵਿੱਚ ਐਸੇ ਲੋਕਾਂ ਦਾ ਤੁਸੀਂ ਮੂਹਰੇ ਲੈ ਕੇ ਆਓ ਜਿਨ੍ਹਾਂ ਦੇ ਅੰਦਰ ਐਸੀ ਕੈਪੇਬਿਲਿਟੀ ਹੋਵੇ ਲੋਕਾਂ ਨੂੰ ਸੰਭਾਲਣ ਦੀ, ਉਹਨਾਂ ਵਿੱਚ ਉਹ ਗੁਣ ਹੋਣ। ਉਹ ਤੁਸੀਂ ਪਹਿਲਾਂ ਡਿਵਾਈਡ ਬਣਾਓ ਆਪਣੇ ਅੰਦਰ। ਉਹ ਜਿਸ ਵੇਲੇ ਤੁਹਾਡਾ ਐਸਟੈਬਲਿਸ਼ ਹੋਇਆ, ਤੁਸੀਂ ਉਹਨੂੰ UN ਦੇ ਨਾਲ ਰਜਿਸਟਰ ਕਰਾਓ ਕਿ ਦੇਖੋ ਸਰ ਵੀ ਆਲਰੇਡੀ ਹੈਵ ਅ ਨੇਸ਼ਨ ਵਿਦਆਊਟ ਬਾਉਂਡਰੀਜ਼ ਜੀ। ਸਾਡਾ ਨੇਸ਼ਨ ਹੈਗਾ, ਅਸੀਂ ਜਿੱਥੇ ਦੇਸ਼ਾਂ ਪ੍ਰਦੇਸ਼ਾਂ 'ਚ ਬੈਠੇ ਹਾਂ। ਸੋ ਸਾਨੂੰ ਉਸ ਨੇਸ਼ਨ ਦੇ ਨਾਲ ਜਿਸ ਵੇਲੇ ਅਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਸਾਡੀ ਕਿਤੇ ਵੀ ਕੋਈ ਕੁਰੇਤੀ ਹੋ ਰਹੀ ਹੈ ਜਾਂ ਸਾਨੂੰ ਕਿਤੇ ਹੋਰ ਕੋਈ ਕੰਮ ਕਰਾਉਣਾ, ਅਸੀਂ ਉੱਥੇ ਕੰਮ ਕਰਾ ਸਕਦੇ ਹਾਂ, ਉੱਥੇ ਨੀਤੀ ਉਸ ਨੂੰ ਵਰਤ ਸਕਦੇ ਹਾਂ। ਸੋ ਇਸ ਭਾਵ ਦੇ ਨਾਲ ਸਾਨੂੰ ਪਹਿਲਾਂ ਇਸ ਸਰੂਪ ਨੂੰ ਲੈ ਕੇ ਆਉਣਾ ਪੈਣਾ ਹੈ। ਇਸ ਸਰੂਪ ਦੇ ਨਾਲ ਅਸੀਂ ਅੱਛੇ ਫਿਰ ਜਿਹੜੇ ਸਾਡੇ ਪ੍ਰਚਾਰਕ ਹੋਣ, ਉਹ ਕਿਸੇ ਦੇ ਯਾਨੀ ਨੌਕਰੀ ਕਰਨ ਵਾਲੇ ਨਾ ਹੋਣ, ਉਹਨਾਂ ਨੂੰ ਅਸੀਂ ਪੈਸੇ ਆਨਰਰੀ ਦੇਈਏ, ਉਹਨੂੰ ਵੱਧ ਤਨਖਾਹ ਦੇਈਏ। ਜਿਹੜੇ ਆਮ ਬੰਦਾ ਤਨਖਾਹ ਲੈ ਸਕਦਾ ਨਾ, ਤੋਂ ਵੱਡਾ ਸਾਡਾ ਪ੍ਰੈਜ਼ੀਡੈਂਟ ਲੈ ਸਕਦਾ, ਸਾਡੇ ਜਥੇਦਾਰ ਨੂੰ ਉਦੋਂ ਵੱਧ ਤਨਖਾਹ ਹੋਣੀ ਚਾਹੀਦੀ, ਤਾਂ ਕਿ ਕਿਸੇ ਦੇ ਕੋਲ ਮੰਗਣ ਨਾ, ਉਹਨਾਂ ਦੇ ਘਰ ਦੀ ਆਸਾਂ ਸਾਰੀਆਂ ਪੂਰੀਆਂ ਹੋਣ। ਇਸ ਘਰ ਦੇ ਵਿੱਚ ਆ ਕੇ ਵੀ ਜੇ ਬੰਦਾ ਭੁੱਖਾ ਰਹਿ ਜਾਏ ਫਿਰ ਕਾਹਦਾ ਸੇਵਕ ਰਹਿ ਗਿਆ ਹੈ। ਉਹ ਸੇਵਕ ਨੂੰ ਸਾਰੀਆਂ ਚੀਜ਼ਾਂ ਮਹਾਰਾਜ ਦੀਆਂ ਪ੍ਰਦਾਨ ਹੋਣ, ਐਸਾ ਸਾਨੂੰ ਸਥਿਤੀ ਬਣਾਉਣੀ ਪੈਣੀ ਹੈ। ਐਸਾ ਬਣਾਉਣ ਦੇ ਨਾਲ ਹੀ ਅਸੀਂ ਆਪਣੇ ਕੌਮ ਨੂੰ ਸੰਭਾਲ ਸਕਾਂਗੇ। ਸੋ ਇਸ ਜਿੱਥੇ ਸਾਡੇ ਕੰਟਰੀ ਦੇ ਵਿੱਚ ਲੋਕ ਬੈਠੇ ਨੇ, ਚਾਹੇ ਅਮਰੀਕਾ 'ਚ ਬੈਠੇ ਨੇ, ਚਾਹੇ ਇੰਗਲੈਂਡ 'ਚ ਬੈਠੇ ਨੇ, ਚਾਹੇ ਉਹ ਇਰਾਕ 'ਚ ਬੈਠੇ ਨੇ, ਚਾਹੇ ਈਰਾਨ 'ਚ ਬੈਠੇ ਨੇ, ਚਾਹੇ ਪਾਕਿਸਤਾਨ 'ਚ ਬੈਠੇ ਨੇ, ਚਾਹੇ ਹਿੰਦੁਸਤਾਨ 'ਚ ਬੈਠੇ ਨੇ, ਚਾਹੇ ਕਿਤੇ ਜਾਪਾਨ 'ਚ ਬੈਠੇ ਨੇ, ਕਿਤੇ ਬੈਠੇ ਨੇ, ਉਹਨਾਂ ਨੂੰ ਆਪਣੀ ਆਪਣੀ ਜਗ੍ਹਾ ਦੇ ਵਿੱਚ ਲੋਕਾਂ ਦੇ ਨਾਲ ਪਿਆਰ ਬਣਾ ਕੇ ਰੱਖਣਾ ਚਾਹੀਦਾ ਜੀ। ਲੋਕ ਉਹਨਾਂ ਤੋਂ ਆਸ਼ਾ ਰੱਖਣ, ਸਿੱਖ ਦੂਜੇ ਵਾਸਤੇ ਕੁਰਬਾਨ ਹੋਣ ਵਾਸਤੇ ਤਿਆਰ ਹੋਵੇ, ਸੈਕਰੀਫਾਈਸ ਕਰ ਸਕੇ। ਐਸੇ ਲੋਕਾਂ ਦਾ ਫਿਰ ਉਹਨਾਂ ਦੇ ਉੱਤੇ ਨਿਸ਼ਚੈ ਵੱਧਦਾ ਸਾਡਾ ਇੱਕ ਨੇਸ਼ਨ ਤਿਆਰ ਹੋਏਗਾ। ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਪ੍ਰਚਾਰ ਨਹੀਂ ਕਰ ਪਾਏ ਜਿਨ੍ਹਾਂ ਹਿੰਦੂਆਂ ਦੇ ਮਹਾਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਐਸਾ ਕੋਈ ਧਰਮ ਗ੍ਰੰਥ ਨਹੀਂ ਹੈ ਦੁਨੀਆ ਤੇ ਜਿਹਦੇ ਵਿੱਚ ਹਰ ਮਹਾਪੁਰਸ਼ ਦੀ ਬਾਣੀ ਹੋਵੇ, ਜੋ ਕਿ ਇਸ ਧਰਮ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਹੈ। ਅਸੀਂ ਇਹੀ ਨਹੀਂ ਪ੍ਰਚਾਰ ਕਰ ਪਾਏ। ਉਹ ਆਪਣੇ ਹੀ ਮਹਾਪੁਰਸ਼ਾਂ ਦੀ ਬਾਣੀ ਨੂੰ ਅੱਗ ਲਗਾ ਰਹੇ ਨੇ ਤੇ ਸਾਨੂੰ ਉਹਨਾਂ ਨੂੰ ਅਵੇਅਰ ਕਰਾਉਣ ਵਿੱਚ ਅਸੀਂ ਫੇਲੀਅਰ ਅਸੀਂ ਉਹਨਾਂ ਤੱਕ ਪਹੁੰਚ ਪਾਏ। ਇਹ ਸਾਡੀਆਂ ਗਲਤੀਆਂ ਨੇ। ਦਰਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਿਆ। ਸਾਨੂੰ ਆਪਣੇ ਆਪ ਵਿੱਚ ਇੰਟਰੋਸਪੈਕਟ ਕਰਨਾ ਪਏਗਾ। ਸਾਡੇ ਲੀਡਰਸ ਨੂੰ ਆਪਣੇ ਆਪ ਵਿੱਚ ਦੇਖਣਾ ਪਏਗਾ ਕਿ ਅਸੀਂ ਕਿੱਥੇ ਗਲਤ ਹੋ ਰਹੇ ਹਾਂ, ਉਹਨੂੰ ਸੰਵਾਰਨਾ ਸਾਡੇ ਕੌਮ ਦੀ ਚੜ੍ਹਦੀ ਕਲਾ ਵੱਲ ਜਾਏਗੀ। ਜੇ ਤਾਂ ਅਸੀਂ ਜਿੱਥੇ ਵੀ ਜਾਵਾਂਗੇ ਆਪ ਵੀ ਮਾਰ ਖਾਵਾਂਗੇ, ਦੂਜੇ ਨੂੰ ਵੀ ਮਾਰ ਪਵਾਵਾਂਗੇ ਜੀ। ਭਾਈ ਸਾਹਿਬ, ਜਿਹੜੀ ਅੱਜ ਇਹ ਹਾਲਾਤ ਬਣੇ ਹੋਏ ਨੇ ਕੌਮ ਦੇ, ਅਸੀਂ ਓਵਰਆਲ ਨਿਗਾਹ ਮਾਰ ਰਹੇ ਹਾਂ, ਪੰਜਾਬ ਦੇ ਵਿੱਚ ਵੀ ਸਾਨੂੰ ਦਿਖ ਰਿਹਾ ਹੈ ਤੇ ਪੰਜਾਬ ਤੋਂ ਬਾਹਰ ਜਦੋਂ ਅਸੀਂ ਨਿਗਾਹ ਮਾਰਦੇ ਹਾਂ, ਉਹ ਬਾਹਰਲੇ ਮੁਲਕ ਹੋਣ, ਅਸੀਂ ਅਮਰੀਕਾ ਦੇ ਵਿੱਚ ਬੈਠੇ ਹਾਂ, ਕੈਨੇਡਾ ਹੋ ਗਿਆ, ਯੂਰਪ ਦੇ ਵਿੱਚ ਹੋ ਗਿਆ, ਜਿਹੜਾ ਇੱਕ ਕਲਚਰਲ ਇੰਪੈਕਟ ਹੁੰਦਾ ਉਹ ਬਹੁਤ ਜ਼ਿਆਦਾ ਹੈਗਾ।
ਅਸੀਂ ਪੰਜਾਬ ਦੇ ਵਿੱਚ ਜਦੋਂ ਦੇਖਦੇ ਹਾਂ ਤਾਂ ਉੱਥੇ ਹਿੰਦੂਇਜ਼ਮ ਦਾ, ਹਿੰਦੂਤਵਾ ਦਾ ਜਿਹੜਾ ਇੰਪੈਕਟ ਹੈ, ਬਾਹਰ ਜਿਹੜਾ ਹੈਗਾ, ਜਿਹੜਾ ਇੱਥੋਂ ਦਾ ਕਲਚਰ ਹੈ, ਵੈਸਟਰਨ ਕਲਚਰ ਹੈ, ਉਹਦਾ ਕਾਫੀ ਇੰਪੈਕਟ ਹੈਗਾ, ਜਿਹੜਾ ਖਾਸ ਕਰਕੇ ਜਿਹੜੀ ਸਾਡੀ ਯੰਗ ਜਨਰੇਸ਼ਨ ਹੈਗੀ ਹੈ, ਨੌਜਵਾਨ ਪੀੜ੍ਹੀ ਹੈ, ਉਹਦੇ ਤੇ ਬਹੁਤ ਡੂੰਘਾ ਪ੍ਰਭਾਵ ਛੱਡ ਰਿਹਾ। ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਜਿਹੜੀ ਇੱਕ ਕਹਿੰਦੇ ਹੁੰਦੇ ਨਾ ਵੀ ਸਪਲਿਟ ਪਰਸਨੈਲਿਟੀ ਹੈ, ਮਤਲਬ ਇੱਕੋ ਬੰਦੇ ਦੇ ਵਿੱਚ ਦੋ ਡੁਐਲਿਟੀ ਹੈ, ਜਾਂ ਉਹ ਚੀਜ਼ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਹੈ। ਮਤਲਬ ਨਾ ਉਹ ਉਧਰ ਪੂਰੇ ਨੇ ਤੇ ਨਾ ਉਹ ਉਧਰ ਪੂਰੇ ਨੇ। ਜਿਹੜੀ ਯੰਗ ਜਨਰੇਸ਼ਨ ਹੈਗੀ ਹੈ ਅੱਜ ਦੀ, ਉਹਨਾਂ ਦੇ ਲਈ ਤੁਸੀਂ ਕੀ ਸਮਝਦੇ ਹੋ ਵੀ ਕੀ ਸਾਨੂੰ ਉਪਰਾਲਾ ਕਰਨਾ ਚਾਹੀਦਾ ਤਾਂ ਕਿ ਉਹ ਜਿਹੜਾ ਸਾਡਾ ਇਸ਼ਟ ਹੈਗਾ, ਸਾਡਾ ਧੁਰਾ ਜਿੱਥੇ, ਜਿਹੜਾ ਸਾਡਾ ਫੇਥ ਜਿੱਥੇ ਵਸਦਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਯਕੀਨ ਰੱਖ ਸਕਣ ਤੇ ਉਹਨਾਂ ਦੇ ਅਨੁਸਾਰ ਜਿਹੜੀ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਜ਼ਿੰਦਗੀ ਚੱਲਣ ਦਾ ਇੱਕ ਰਸਤਾ ਦੱਸਿਆ, ਉਹਦੇ ਉੱਪਰ ਚੱਲਦਿਆਂ ਹੋਇਆ ਆਪਣੀ ਜ਼ਿੰਦਗੀ ਬਤੀਤ ਕਰ ਸਕਣ ਤੇ ਫਿਰ ਜਿਹੜਾ ਅੱਗੇ ਹੈਗਾ ਉਹਦਾ ਪ੍ਰਚਾਰ ਕਰ ਸਕਣ। ਜਿਵੇਂ ਤੁਸੀਂ ਗੱਲ ਕੀਤੀ ਹੈ ਨੇਸ਼ਨ ਬਿਲਡਿੰਗ ਦੀ, ਉਹਦਾ ਜਿਹੜਾ ਵਧਾ ਫੁਲਾ ਹੋ ਸਕੇ। ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਸਾਡੇ ਕੋਲ ਜਿਹੜਾ ਮੇਰੇ ਖਿਆਲ ਅੰਤ ਦੇ ਵਿੱਚ ਸਾਡਾ ਆਖਰੀ ਮੇਰਾ ਇਹ ਸਵਾਲ ਹੈਗਾ ਜੀ। ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਭਜਨ ਬੰਦਗੀ ਕਰੋ। ਮੇਰਾ ਤਾਂ ਨੌਜਵਾਨ ਬੱਚਿਆਂ ਨੂੰ ਇਹੀ ਬੇਨਤੀ ਹੈ ਕਿ ਕਿਸੇ ਮੜੀ ਮਸਾਨ ਦੀ ਪੂਜਾ ਨਾ ਕਰੋ ਤੇ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਤਾਂ ਕਿ ਤੁਸੀਂ ਬਾਣੀ ਤੇ ਬਾਣੇ ਵਿੱਚ ਰਹੋ। ਤੁਹਾਡੇ ਕੋਲ ਸ਼ਸਤਰ ਵਿੱਦਿਆ ਵੀ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਬਾਣੀ ਦਾ ਗਿਆਨ ਵੀ ਹੋਣਾ ਚਾਹੀਦਾ ਜੀ। ਜੇ ਤੁਹਾਡੇ ਕੋਲ ਬਾਣੀ ਦਾ ਗਿਆਨ ਹੈ, ਸ਼ਸਤਰ ਵਿੱਦਿਆ ਨਹੀਂ ਹੈ, ਤਾਂ ਵੀ ਮਾਰ ਖਾਓਗੇ। ਜੇ ਤੁਹਾਡੇ ਕੋਲ ਕੇਵਲ ਸ਼ਸਤਰ ਵਿੱਦਿਆ, ਬਾਣੀ ਨਹੀਂ ਹੈ, ਤਾਂ ਵੀ ਤੁਸੀਂ ਲੋਕਾਂ ਨੂੰ ਮਾਰੋਗੇ, ਤੁਸੀਂ ਫਿਰ ਨੁਕਸਾਨ ਕਰੋਗੇ। ਤੁਹਾਡੇ ਕੋਲ ਜਦੋਂ ਅਸੀਂ ਦੋਨੋਂ ਇਹ ਸਰੂਪ ਨਹੀਂ ਹੋਣਗੇ, ਇਕੱਠੇ ਨਹੀਂ ਹੋਣਗੇ, ਇਹ ਸਾਡੇ ਗੁਰਦੁਆਰੇ ਵਾਲਿਆਂ ਨੂੰ ਬਿਲਕੁਲ ਹੁਣ ਸੁਚੇਤ ਰਹਿਣਾ ਚਾਹੀਦਾ ਹੈ। ਜਿੰਨੇ ਵੀ ਗੁਰਦੁਆਰੇ 'ਚ ਲੋਕ ਸੇਵਾਦਾਰ ਸੇਵਾ ਕਰ ਰਹੇ ਨੇ, ਸਿੰਸੀਅਰਲੀ ਸੇਵਾ ਕਰਨ, ਉਹ ਇਸ ਪ੍ਰੋਜੈਕਟਸ ਨੂੰ ਲੈ ਕੇ ਤੁਰਨ। ਜੇ ਉਹਨਾਂ ਦਾ ਪ੍ਰੋਜੈਕਟ ਹੈ ਕਿ ਹਰੇਕ ਗੁਰਦੁਆਰੇ ਵਿੱਚ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸ਼ਬਦ ਦੀ ਕਥਾ ਸ਼ੁਰੂ ਕਰੋ, ਤਾਂ ਕਿ ਲੋਕਾਂ ਨੂੰ ਬਾਣੀ ਦੀ ਅਵੇਅਰਨੈਸ ਹੋਵੇ, ਉਹਨਾਂ ਨੂੰ ਇੱਕ ਇੱਕ ਸ਼ਬਦ ਦਾ ਪਤਾ ਲੱਗੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਜੇ ਬਾਣੀ ਦੇ ਸ਼ਬਦ ਹੋਰ ਵਿੱਚੋਂ ਕੱਢ ਕੇ ਦੂਜੇ ਪਾਤੇ ਨਾ, ਜਿਵੇਂ ਸੀੜੀਆਂ ਆ ਰਹੀਆਂ ਨੇ, ਸਾਨੂੰ ਪਤਾ ਨਹੀਂ ਲੱਗਣਾ ਬੱਚਿਆਂ ਨੂੰ, ਲੋਕਾਂ ਨੇ ਹੋਰ ਡਿਵਾਈਡ ਹੋ ਜਾਣਾ ਹੈ। ਉਹ ਸਪਿਰਿਟ ਪਰਸਨੈਲਿਟੀ ਹੋਰ ਗਰੋ ਕਰੇਗੀ। ਜਿੰਨਾ ਤੁਸੀਂ ਉਸ ਨੂੰ ਆਪਣੀ ਇਨਰ ਵੌਇਸ ਨਾਲ ਜੋੜੋਗੇ, ਬਾਣੀ ਦੀ ਵਿਚਾਰ ਨਾਲ। ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗ ਸੰਸਾਰ, ਡਿਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜੀ। ਸੋ ਬਾਣੀ ਦੀ ਵਿਚਾਰ ਇਜ਼ ਵੈਰੀ ਇੰਪੋਰਟੈਂਟ। ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਸੋ ਬਾਣੀ, ਇਹ ਸਾਡੀ ਇਹੀ ਵਿਚਾਰ ਹੈ, ਇਹੀ ਬੇਨਤੀ ਹੈ ਕਿ ਗੁਰਦੁਆਰੇ ਵਾਲੇ ਜਿਤਨੇ ਵੀ ਅੱਜ ਦੁਨੀਆ ਦੇਸ਼ਾਂ ਵਿਦੇਸ਼ਾਂ 'ਚ ਹੈਗੇ ਨੇ, ਪ੍ਰਬੰਧਕ ਉਹੀ ਬਣਨ ਜਿਨ੍ਹਾਂ ਕੋਲ ਇਹ ਏਜੰਡਾ ਹੋਵੇ, ਦੂਜੇ ਨੂੰ ਪ੍ਰਬੰਧਕ ਨਾ ਬਣਾਓ। ਜੀ। ਅੰਮ੍ਰਿਤ ਉਹਨੂੰ ਛਕਾਓ ਜਿਹੜਾ ਬੰਦਾ ਅੰਮ੍ਰਿਤ ਨੂੰ ਸੰਭਾਲ ਸਕੇ ਤੇ ਆਪਣਾ ਸਿਰ ਦੇਣ ਨੂੰ ਰਾਜੀ ਹੋਵੇ। ਜੇ ਸਾਡੇ ਕੋਲ ਅੰਮ੍ਰਿਤਧਾਰੀ ਐਸਾ ਹੋਵੇ ਤੇ ਜਿਸ ਵੇਲੇ ਉਹਨੂੰ ਉਹਦੇ ਕੋਲ ਕੋਈ ਦੁੱਖ ਤਕਲੀਫ ਵਾਲਾ ਕੋਈ ਬੰਦਾ ਆਵੇ, ਗੁਰੂ ਤੇਗ ਬਹਾਦਰ ਸਾਹਿਬ ਨੂੰ ਸੀਸ ਦੇ ਸਕੇ, ਕਲਗੀਧਰ ਸੱਚੇ ਪਾਤਸ਼ਾਹ ਨੂੰ ਆਪਣਾ ਪਰਿਵਾਰ ਕੁਰਬਾਨ ਕਰ ਸਕੇ। ਜੀ। ਜੇ ਐਸਾ ਬੰਦਾ ਅੰਮ੍ਰਿਤ ਛਕਣ ਤੋਂ ਬਾਅਦ ਉਹਦੀ ਬਿਰਤੀ ਨਹੀਂ ਹੈ ਤੇ ਸਮਝੋ ਉਹਨੂੰ ਹਾਲੇ ਅੰਮ੍ਰਿਤ ਛਕਣ ਦੇ ਹਾਲੇ ਲਾਇਕ ਨਹੀਂ ਬਣਿਆ। ਉਹਨੂੰ ਲਾਇਕ ਬਣਨ ਦਿਓ, ਉਹਨੂੰ ਸਮਝਾਓ, ਪੜਾਓ, ਤਾਂ ਕਿ ਅੰਮ੍ਰਿਤ ਮੰਗੇ, ਖੁਦ ਮੰਗੇ ਕਿ ਮਹਾਰਾਜ ਮੈਨੂੰ ਅੰਮ੍ਰਿਤ ਦਿਓ, ਮੈਂ ਅੰਮ੍ਰਿਤ ਛਕਣ ਦੇ ਲਾਇਕ ਬਣੇ। ਤਾਂ ਜਾ ਕੇ ਅਸੀਂ ਪੈਰਾਂ ਤੇ ਖੜਾਂਗੇ। ਜੀ ਟਾਈਮ ਲੱਗੇਗਾ ਸਾਨੂੰ, ਪਰ ਅਸੀਂ ਜ਼ਰੂਰ ਖੜਾਂਗੇ, ਕਿਉਂਕਿ ਜਿਹੜੀ ਬਾਣੀ ਹੈ ਵਾਹ ਬਾਣੀ ਸੱਚ ਹੈ, ਸੱਚ ਮਿਲਾਵਾ ਹੋਏ। ਇਸ ਬਾਣੀ ਦੇ ਵਰਗਾ ਹੋਰ ਕੋਈ ਦੂਜਾ ਹੈ ਹੀ ਨਹੀਂ। ਜੀ। ਹਾਂਜੀ, ਮਹਾਰਾਜ ਕਹਿੰਦੇ ਵਾਹ ਬਾਣੀ ਨਿਰੰਕਾਰ ਹੈ ਤੇ ਜੀਵੜ ਅਵਰ ਨਾ ਕੋਏ, ਹੋਰ ਕੋਈ ਦੂਜਾ ਨਹੀਂ ਹੈ। ਸੋ ਇੱਥੇ ਕਿਸੇ ਨਾਲ ਨਫ਼ਰਤ ਨਹੀਂ ਹੈ। ਰੱਬ ਦੀ ਬਾਣੀ ਹੈ, ਸਭ ਦੇ ਵਿੱਚੋਂ ਆਉਂਦੀ ਹੈ, ਸਭ ਦੇ ਵਿੱਚੋਂ ਰੱਬ ਬੋਲਦਾ ਹੈ, ਸਭ ਦੇ ਵਿੱਚੋਂ ਰੱਬ ਕਰਦਾ ਹੈ। ਉਹ ਕਮਿਊਨੀਕੇਸ਼ਨ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਰਿਵੀਲ ਕਰਨਾ ਚਾਹੀਦਾ। ਇਹਦੇ ਨਾਲ ਸਾਡੇ ਲੋਕਾਂ ਦੀ ਸਪਿਰਿਟ ਪਰਸਨੈਲਿਟੀ ਜਿਹੜੀ ਹੈ ਉਹ ਰੱਬ ਵਰਗੀ ਹੋਏਗੀ, ਕਿਉਂਕਿ ਹਰ ਕਾ ਸੇਵਕ ਹਰੀ ਜਿਹਾ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਉਹਨੂੰ ਆਪ ਸਮਝਣ ਦੀ ਲੋੜ ਹੈ। ਪਰਸਨਲੀ 1 to 1 ਜਿਹੜੀ 1 to 1 ਅਸੀਂ ਸਿੱਖ ਹਾਂ, ਵੀ ਆਰ ਸਟੂਡੈਂਟ। ਜੇ ਤੁਸੀਂ ਕਿਸੇ ਸਬਜੈਕਟ ਦੇ ਸਟੂਡੈਂਟ ਹੋ, ਬਿਨਾਂ ਸਮਝੇ ਤੁਸੀਂ ਕਿਵੇਂ ਪੜ੍ਹ ਸਕਦੇ? ਤੁਸੀਂ ਸਮਝ ਕੇ ਪੜ੍ਹਦੇ ਹੋ ਤਾਂ ਜਾ ਕੇ ਕਿਤੇ ਪਾਸ ਹੁੰਦੇ ਹੋ। ਜੀ। ਅਸੀਂ ਬਿਨਾਂ ਸਮਝੇ ਪੜ੍ਹੀ ਜਾਂਦੇ, ਬਿਨਾਂ ਸਮਝੇ ਲੋਕਾਂ ਤੋਂ ਪੜ੍ਹਾਈ ਜਾਂਦੇ। ਮਹਾਰਾਜ ਕਹਿੰਦੇ ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਸੋ ਇਹ ਸਾਡੀ ਬੇਨਤੀ ਹੈ ਨੌਜਵਾਨ ਬੱਚਿਆਂ ਨੂੰ, ਗੁਰਦੁਆਰੇ ਵਾਲੇ ਜਿਤਨੇ ਵੀ ਸਾਡੇ ਪ੍ਰਬੰਧਕ ਨੇ ਦੇਸ਼ਾਂ ਵਿਦੇਸ਼ਾਂ 'ਚ ਜਿਹੜੇ ਸੇਵਾ ਕਰ ਰਹੇ ਨੇ, ਤਾਂ ਆਪ ਰਿਜ਼ਾਈਨ ਕਰ ਦਿਓ, ਕੋਈ ਲੋੜ ਨਹੀਂ ਤੁਹਾਡੀ। ਧਿਆਨ ਰੱਖਣਾ, ਜੇ ਤੁਹਾਡੇ ਤੋਂ ਸੇਵਾ ਨਹੀਂ ਹੁੰਦੀ ਨਾ, ਯੂ ਜਸਟ ਟੈਲ them I am not capable of it. ਜੀ। ਲੈਟ ਅਦਰ ਪਰਸਨ ਹੂ ਇਜ਼ ਕੈਪੇਬਲ ਆਫ ਇਟ, ਲੈਟ ਹਿਮ ਕਮ ਅਪ। ਆਪਣੇ ਆਪ ਨੂੰ ਦਿਖਾਉਣ ਵਾਸਤੇ ਪ੍ਰਧਾਨਗੀ ਨਾ ਲਓ। ਗੁਰਦੁਆਰੇ ਦੀ ਰੱਬ ਦੀ ਸੇਵਾ ਕਰਨ ਵਾਸਤੇ ਆਪਣੇ ਆਪ ਨੂੰ ਮਿਟਾਉਣ ਵਾਸਤੇ ਪ੍ਰਧਾਨਗੀ ਲਓ। ਆਪਸ ਕੋ ਜੋ ਜਾਣੇ ਨੀਚਾ ਸੋ ਗਨੀ ਸਭ ਤੇ ਉੱਚਾ। ਜੇ ਆਪਸ ਕੋ ਜੋ ਭਲਾ ਕਹਾਵੇ ਤੇ ਇਸੇ ਭਲਾਈ ਨਿਕਟ ਨਾ ਆਵੇ।
ਜਿਹੜਾ ਬੰਦਾ ਕਹੇ ਮੈਨੂੰ ਪ੍ਰਧਾਨ ਬਣਾਓ ਉਹਨੂੰ ਕਦੇ ਨਾ ਬਣਾਓ, ਧਿਆਨ ਰੱਖਣਾ। ਜੀ ਜਿਹੜਾ ਨੀਚੇ ਤੋਂ ਨੀਚਾ ਸੇਵਾ ਕਰ ਰਿਹਾ, ਚਾਹੇ ਝਾੜੂ ਮਾਰ ਰਿਹਾ, ਸੇਵਾਦਾਰ ਹੈ, ਬਾਣੀ ਪੜ੍ਹ ਰਿਹਾ, ਉਹਨੂੰ ਕਹੋ ਜੀ ਤੁਸੀਂ ਸਾਡੇ ਪ੍ਰਧਾਨ ਹੋ। ਤੁਸੀਂ ਕਪੂਰ ਸਿੰਘ ਜੀ ਨੂੰ ਦੇਖੋ, ਜਿਸ ਵੇਲੇ ਨਵਾਬੀ ਆਈ ਮਹਾਰਾਜ ਸਿੱਖਾਂ ਦੇ ਕੋਲ, ਤੇ ਕਪੂਰ ਸਿੰਘ ਘੋੜੇ ਦੀ ਲਿੱਦ ਸਾਫ਼ ਕਰਦਾ ਸੀ, ਜੀ ਤੇ ਕਹਿੰਦੇ ਪੰਥ ਕਹਿੰਦਾ ਤੁਹਾਨੂੰ ਨਵਾਬੀ ਦੇਣੀ ਹੈ, ਕਹਿੰਦਾ ਜੀ ਮੈਂ ਨਹੀਂ ਲੈਣੀ। ਕਹਿੰਦੇ ਕਿਉਂ ਨਹੀਂ ਲੈਣੀ ਜੀ? ਕਹਿੰਦੇ ਮੇਰੀ ਸੇਵਾ ਰੁਕ ਜਾਏਗੀ। ਉਹ ਭਾਵਨਾ ਜਦੋਂ ਅਸੀਂ ਸਾਡੇ ਸੇਵਾਦਾਰਾਂ ਵਿੱਚ ਨਹੀਂ ਆਏਗੀ, ਅਸੀਂ ਅੱਗੇ ਤਰੱਕੀ ਨਹੀਂ ਕਰਾਂਗੇ, ਅਸੀਂ ਆਪਣੀ ਕੌਮ ਨੂੰ ਨਹੀਂ ਸੰਭਾਲ ਸਕਾਂਗੇ। ਸੋ ਇਹ ਗੱਲ ਹਮੇਸ਼ਾ ਯਾਦ ਰੱਖੋ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸਵਾਦ ਜਨ ਕੇ ਸੰਗ ਚਿਤਾਵੇ ਨਾਉ, ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਐਸੀ ਜਨਮ ਦੀ ਲੋੜ ਹੈ ਜੀ। ਬਿਲਕੁਲ ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਸਾਡੇ ਸਟੂਡੀਓ ਦੇ ਵਿੱਚ ਆ ਕੇ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਈਵਨ ਮਤਲਬ ਜਦੋਂ ਨੌਜਵਾਨ ਪੀੜ੍ਹੀ ਦੀ ਗੱਲ ਕਰਦਾ ਤਾਂ ਮੈਂ ਵੀ ਉਸੇ ਦੇ ਵਿੱਚ ਆਉਣਾ ਤਾਂ ਬੜਾ ਚੰਗਾ ਲੱਗਦਾ ਜਦੋਂ ਤੁਹਾਡੇ ਵਰਗੀ ਸ਼ਖਸੀਅਤਾਂ ਦੇ ਨਾਲ ਗੱਲਬਾਤ ਹੁੰਦੀ ਹੈ। ਬਹੁਤ ਕੁਝ ਸਿੱਖਣ ਨੂੰ ਤੇ ਸਮਝਣ ਨੂੰ ਮਿਲਦਾ, ਇੱਕ ਉਤਸ਼ਾਹ ਪੈਦਾ ਹੁੰਦਾ ਜ਼ਿੰਦਗੀ ਦੇ ਵਿੱਚ। ਤੇ ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਅੱਜ ਸਾਨੂੰ ਦੇਖ ਰਹੇ ਨੇ, ਉਹ ਵੀ ਇਸ ਸ਼ੋਅ ਦੇ ਵਿੱਚੋਂ ਕੁਝ ਸਿੱਖ ਸਕੇ ਹੋਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਉਹਨੂੰ ਇੰਪਲੀਮੈਂਟ ਕਰ ਸਕਣ ਦੀ ਜਿਹੜਾ ਇੱਕ ਉਤਸ਼ਾਹ ਹੁੰਦਾ, ਉਹ ਜ਼ਰੂਰ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਪੈਦਾ ਹੋਵੇਗਾ। ਭਾਈ ਸਾਹਿਬ, ਤੁਹਾਡੇ ਕੋਲੋਂ ਅੱਜ ਅਸੀਂ ਇੱਥੇ ਇਜਾਜ਼ਤ ਚਾਹਾਂਗੇ ਤੇ ਮੈਂ ਜਿਹੜੇ ਸਾਡੇ ਨਾਲ ਦਰਸ਼ਕ ਜੁੜੇ ਹੋਏ ਆ ਉਹਨਾਂ ਕੋਲੋਂ ਵੀ ਅੱਜ ਦੇ ਸ਼ੋਅ ਵਿੱਚ ਇੱਥੇ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।